ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब और जहाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 21 नवंबर 2022 8 मगर नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾਈਬ ਕੇਬਲ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਪਾਂਸਰਸ਼ਿਪ ਦੇ ਹਵਾਲੇ ਨਾਲ, ਵੀਕਐਂਡ ਦੇ ਹਵਾਲੇ ਨਾਲ ਤੇ ਅੱਜ ਦੇ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਔਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੋ ਅੱਜ ਦਾ ਸੱਚੋ ਸੱਚ ਪ੍ਰੋਗਰਾਮ ਸੈਕਰਾਮੈਂਟੋ ਤੋਂ ਆਰਜੀ ਕੰਸਲਟਿੰਗ ਗਰੁੱਪ ਵੱਲੋਂ ਸਪਾਂਸਰ ਕੀਤਾ ਗਿਆ ਹੈ ਔਰ ਅਸੀਂ ਆਰਜੀ ਕੰਸਲਟਿੰਗ ਗਰੁੱਪ ਦੀ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕਰਦੇ ਹਾਂ ਔਰ ਸਾਡੀ ਸਾਰੀ ਟੀਮ ਦਾ ਹੌਸਲਾ ਵੱਧਦਾ ਹੈ ਜਦੋਂ ਟੀਵੀ 84 ਦੇਖਣ ਵਾਲੇ ਸਾਡੇ ਸੰਗਤ ਵਿੱਚੋਂ ਖੁਦ ਅੱਗੇ ਆ ਕੇ ਸਾਡਾ ਹੌਸਲਾ ਜਿਹੜਾ ਵਧਾਉਂਦੇ ਆ ਅਤੇ ਆਪਣੇ ਦਸਵੰਧ ਵਿੱਚੋਂ ਸਾਡੀ ਜਿਹੜੀ ਮਦਦ ਨੇ ਉਹ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਆਰਜੀ ਕੰਸਲਟਿੰਗ ਗਰੁੱਪ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਜਿਹੜਾ ਪਹਿਲਾ ਟੌਪਿਕ ਹੈ ਉਸ ਦੇ ਹਵਾਲੇ ਨਾਲ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ 23 ਨਵੰਬਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੇਸਗੜ੍ਹ ਸਾਹਿਬ ਖਾਲਸਾ ਵਹੀਰ ਚਾਲੇ ਪਾਏਗੀ। ਚੰਗੀ ਗੱਲ ਹੈ ਜਿੱਥੇ ਸਿੱਖ ਨੌਜਵਾਨੀ ਵਿੱਚ ਜਾਗਰੂਕਤਾ ਹੈ ਉੱਥੇ ਪੁਰਾਤਨ ਸਿੱਖ ਪਰੰਪਰਾਵਾਂ ਤੇ ਰਵਾਇਤਾਂ ਦੀ ਮੁੜ ਸੁਰਜੀਤੀ ਜਿਹੜੀ ਹੈ ਹੋ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਪਹਿਲਾਂ ਆਪਾਂ ਟੌਪਿਕ ਜਿਹੜੇ ਹੈ ਇਸ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਵੀਕਐਂਡ ਦੇ ਹਵਾਲੇ ਨਾਲ। ਸੋ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਆਰਜੀ ਕੰਸਲਟਿੰਗ ਗਰੁੱਪ ਜਿਹੜੇ ਸੈਕਰਾਮੈਂਟੋ ਬੇਸਡ ਵੀਰ ਨੇ ਜੀ ਔਰ ਜਦੋਂ ਯੂਬਾ ਸਿਟੀ ਟੀਵੀ 84 ਨੇ ਆਪਣੀ ਫੁੱਲ ਪਾਰਟਿਸਿਪੇਸ਼ਨ ਕੀਤੀ ਸਾਡੀ ਟੀਮ ਉੱਥੇ ਹਾਜ਼ਰ ਸੀ ਔਰ ਨਗਰ ਕੀਰਤਨ ਵਾਲੇ ਦਿਨ ਇਹ ਵੀਰ ਆਏ ਬੂਥ ਤੇ ਔਰ ਉਹਨਾਂ ਨੇ ਚੈੱਕ ਲਿਖ ਕੇ ਜੋ ਸਪਾਂਸਰਸ਼ਿਪ ਲਈ ਸੀ ਕਿਹਾ ਕਿ ਇੱਕ ਮੇਰੇ ਵੱਲੋਂ ਸਪਾਂਸਰਸ਼ਿਪ ਔਰ ਉਹਨਾਂ ਦਾ ਕੋਈ ਜਿਹੜਾ ਪਰਸਨਲ ਜਾਂ ਦੂਸਰਾ ਨੰਬਰ ਨਹੀਂ ਹੈ ਔਰ ਉਹਨਾਂ ਦੇ ਇਸ ਨੰਬਰ ਤੇ ਸਾਡੀ ਟੀਮ ਉਹਨਾਂ ਨੂੰ ਕੰਟੈਕਟ ਕਰ ਰਹੀ ਸੀ ਲੇਕਿਨ ਰਾਬਤਾ ਹੋ ਨਹੀਂ ਸਕਿਆ। ਸੋ ਜਿਵੇਂ ਤੁਸੀਂ ਵੀ ਕਿਹਾ ਵੀ ਜਿਹੜੇ ਇਸ ਕਿਸਮ ਦੇ ਵੀਰ ਜਿਹੜੇ ਕੌਮ ਨੂੰ ਪਿਆਰ ਕਰਦੇ ਨੇ ਟੀਵੀ 84 ਦੇ ਪੰਥ ਦੀ ਚੜ੍ਹਦੀ ਕਲਾ ਲਈ ਕੌਮੀ ਘਰ ਖਾਲਿਸਤਾਨ ਲਈ ਨਿਭਾਏ ਜਾ ਰਹੇ ਰੋਲ ਨੂੰ ਦੇਖਦੇ ਨੇ ਐਪਰੀਸ਼ੀਏਟ ਕਰਦੇ ਨੇ। ਸਾਡੀ ਅਸਲੀ ਪੂੰਜੀ ਅਸਲੀ ਸਟਰੈਂਥ ਇਹੀ ਸਾਡੇ ਵੀਰ ਭੈਣਾਂ ਨੇ ਔਰ ਅਸੀਂ ਇਹਨਾਂ ਵੀਰਾਂ ਦਾ ਔਰ ਖਾਸ ਤੌਰ ਤੇ ਆਰਜੀ ਕੰਸਟਰਕਸ਼ਨ ਗਰੁੱਪ ਕੰਸਲਟਿੰਗ ਗਰੁੱਪ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਗੁਰੂ ਚਰਨਾਂ 'ਚ ਅਰਦਾਸ ਹੈ ਕਿ ਇਵੇਂ ਹੀ ਉਹ ਚੜ੍ਹਦੀ ਕਲਾ 'ਚ ਰਹਿਣ ਔਰ ਜਿਵੇਂ ਉਹ ਪੰਥ ਲਈ ਸੋਚਦੇ ਨੇ ਪੰਥ ਨੂੰ ਪਿਆਰ ਕਰਦੇ ਨੇ ਇਵੇਂ ਹੀ ਪਿਆਰ ਕਰਦੇ ਨੇ ਜੀ। ਦੋ ਮੁੱਖ ਤੌਰ ਦੇ ਉੱਤੇ ਜਿਹੜੇ ਵੀਕਐਂਡ ਦੇ ਐਕਸ਼ਨ ਐਕਟੀਵਿਟੀਜ਼ ਦੇ ਥੱਲੇ ਕਿਹਾ ਜਾ ਸਕਦਾ ਹੈ ਹਾਲਾਂ ਦੋਨੋਂ ਹੀ ਜਦੋਂ ਅਸੀਂ ਦੇਖਦੇ ਹਾਂ ਤੇ ਦੁਖਾਂਤ ਦੇ ਨਾਲ ਹੀ ਜੁੜੇ ਹੋਏ ਨੇ ਪਰ ਇਹ ਵੀ ਇੱਕ ਜ਼ਿੰਦਗੀ ਦੇ ਸਫ਼ਰ ਦੀ ਹਕੀਕਤ ਹੈ ਕਿ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਬਾਰੀ ਹੈ। ਇਹ ਜ਼ਿੰਦਗੀ ਬਚਪਨ ਜਵਾਨੀ ਬੁਢਾਪਾ
ਇਹ ਤਾਂ ਫੇਜ਼ਸ ਨੇ। ਬਿਲਕੁਲ। ਕਈ ਵਾਰ ਕੁਝ ਚੀਜ਼ਾਂ ਭਰ ਜਵਾਨੀ 'ਚ ਹੀ ਵਾਪਰਦੀਆਂ ਨੇ, ਕਈ ਵਾਰ ਮੌਤ ਦੇ ਹਵਾਲੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਇਹ ਤਾਂ ਉਸ ਫਸਲ ਵਾਂਗ ਹੈ ਜਿਸ ਨੂੰ ਕਈ ਵਾਰ ਜਰਵਾਣੇ ਕੱਚੀ ਪੱਕੀ ਸਾਰੀ ਵੱਢ ਲੈਂਦੇ ਨੇ। ਜ਼ਰੂਰੀ ਨਹੀਂ ਹੈ ਕਿ ਜਦੋਂ ਪੱਕੇ ਉਦੋਂ ਹੀ ਵੱਢੀ ਜਾਂਦੀ ਹੈ, ਉਹ ਕੱਚੀ ਨੂੰ ਵੀ ਵੱਢ ਲੈਂਦੇ ਨੇ, ਮਾਲਕ ਦਾ ਕੰਮ ਹੈ। ਸੋ ਕਈ ਵਾਰ ਕਦੋਂ ਇਹ ਜ਼ਿੰਦਗੀ ਦੇ ਅਖੀਰਲੇ ਪਲ ਆ ਜਾਣੇ ਨੇ, ਇਹ ਅਕਾਲ ਪੁਰਖ ਦੇ ਕੋਲ ਹੈ। ਬਿਲਕੁਲ। ਔਰ ਸਾਡੇ ਬਹੁਤ ਹੀ ਪਿਆਰੇ ਐਕਟਿਵਿਸਟ ਵੀਰ ਹਰਦਿਆਲ ਸਿੰਘ ਜਿਹੜੇ ਯੂਨਾਈਟਿਡ ਸਿੱਖਸ ਦੀ ਰੂਹੇ ਰਵਾਨ ਨੇ, ਉਹਨਾਂ ਦੇ ਬ੍ਰਦਰ ਇਨ ਲਾ ਨਵਤੇਜ ਸਿੰਘ ਜੀ, ਜਿਨ੍ਹਾਂ ਦੇ ਨਾਲ ਸਾਡਾ ਵੀ ਨਿੱਜੀ ਸੰਬੰਧ ਅਰਲੀ 90s ਤੋਂ ਹੀ ਰਿਹਾ। ਔਰ TV 84 ਦੇ ਉਹ ਬਹੁਤ ਵੱਡੇ ਸਿਰਫ ਐਡਮਾਇਰਰ ਹੀ ਨਹੀਂ, ਉਹਨਾਂ ਨੇ ਜਦੋਂ ਅਸੀਂ ਸ਼ੁਰੂ ਕੀਤਾ 10 ਸਾਲ ਪਹਿਲਾਂ ਰੈਗੂਲਰ ਵਿਊਅਰ ਹੋਣ ਕਰਕੇ ਉਹ ਸਾਨੂੰ ਹਮੇਸ਼ਾ ਜਿਹੜਾ ਉਹ ਸੁਝਾਅ ਵੀ ਦਿੰਦੇ ਰਹੇ ਕਿ ਕਿਵੇਂ ਇਹਨੂੰ ਇੰਪਰੂਵ ਕੀਤਾ ਜਾ ਸਕਦਾ ਹੈ, ਕੀ ਹੋ ਸਕਦਾ ਹੈ। ਔਰ ਨਵਤੇਜ ਸਿੰਘ ਖੁਦ ਇੰਜੀਨੀਅਰ ਔਰ ਬੜੇ ਹੀ ਨਿਮਰਤਾ ਭਰਪੂਰ, ਗੁਰਬਾਣੀ ਨਾਲ ਪਿਆਰ ਕਰਨ ਵਾਲੇ, ਲੇਕਿਨ ਲਗਭਗ 5 ਸਾਲ ਪਹਿਲਾਂ ਜਿਹੜਾ ਉਹ ਕੈਂਸਰ ਬ੍ਰੇਨ ਟਿਊਮਰ ਦੇ ਰੂਪ ਡਾਇਗਨੋਸ ਹੋਇਆ। ਔਰ ਉਹ ਪਿਛਲੇ ਹਫਤੇ ਜਦੋਂ ਅਸੀਂ ਵਾਸ਼ਿੰਗਟਨ DC ਜਾ ਰਹੇ ਸੀ, ਉਸ ਦਿਨ ਉਹਨਾਂ ਨੇ ਚੜ੍ਹਾਈ ਕੀਤੀ। ਸੋ ਉਹਨਾਂ ਦੀ ਕ੍ਰਿਮੇਸ਼ਨ ਵੇਲੇ ਤਾਂ ਅਸੀਂ ਸ਼ਾਮਲ ਨਹੀਂ ਸੀ ਹੋ ਸਕੇ। ਉਹਨਾਂ ਦੀ ਯਾਦ ਚੰਤਮ ਅਰਦਾਸ ਗੁਰਦੁਆਰਾ ਗਲੈਨ ਰੌਕ ਨਿਊ ਜਰਸੀ ਵਿਖੇ ਸੀ, ਜਿਹਦੇ 'ਚ ਬਹੁਤ ਵੱਡੀ ਗਿਣਤੀ 'ਚ ਪਰਿਵਾਰ, ਕਿਉਂਕਿ ਉਹਨਾਂ ਦੇ ਨਵਤੇਜ ਸਿੰਘ ਉਹਨਾਂ ਦੀਆਂ 2 ਭੈਣਾਂ ਤਲਬੀਰ ਕੌਰ, ਕੁਲਦੀਪ ਕੌਰ, ਉਹਨਾਂ ਦੇ ਅੱਗੋਂ ਬੱਚੇ, ਔਰ ਇਹਨਾਂ ਦਾ ਵੈਲ ਵਿਸ਼ਰਸ ਦਾ ਦਾਇਰਾ ਜ਼ਾਹਰ ਹੈ ਕਾਫੀ ਵੱਡਾ ਸੀ। ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਪਾਰਟਿਸਿਪੇਸ਼ਨ ਸੀ। ਔਰ ਸਾਨੂੰ ਵੀ ਜਿੱਥੇ ਅਸੀਂ ਪਰਿਵਾਰ ਦੇ ਨਾਲ ਅਫਸੋਸ ਦਾ ਇਜ਼ਹਾਰ ਕੀਤਾ, ਅਸੀਂ ਜਾਂਦਿਆਂ ਵੀ ਉਹਨਾਂ ਦੇ ਘਰੋਂ ਹੋ ਕੇ ਗਏ ਸੀ, ਲੇਕਿਨ ਗਲੈਨ ਰੌਕ ਦੀ ਸਟੇਜ ਤੋਂ ਵੀ ਐਡਰੈਸ ਕਰਨ ਦਾ ਮੌਕਾ ਮਿਲਿਆ। ਔਰ ਸਾਡੇ ਲਈ ਤਾਂ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਭਾਈ ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਜਦੋਂ ਕੋਈ ਵੀ ਗੁਰਮੁਖ ਗੁਰਸਿੱਖ ਪਿਆਰਾ ਤੁਰ ਜਾਂਦਾ ਹੈ ਦੁਨੀਆ ਤੋਂ, ਉਹ ਬੇਸ਼ੱਕ ਕਿੰਨਾ ਕਿਸੇ ਪਾਸੇ ਕੌਣ ਇਨਵੋਲਵ ਹੁੰਦਾ ਹੈ, ਪਰ ਕਿਸੇ ਵੀ ਚੰਗੇ ਇਨਸਾਨ ਦਾ ਤੁਰ ਜਾਣਾ ਇੱਕ ਵੱਡਾ ਘਾਟਾ ਹੁੰਦਾ ਹੈ। ਔਰ ਅਸੀਂ ਜਿਹੜਾ ਇਹੀ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਔਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਦੂਸਰੀ ਖਬਰ ਜਿਹੜੀ ਇਸ ਵੀਕਐਂਡ ਹੀ ਸਾਡੇ ਤੱਕ ਵੀਰ ਗੁਰਪ੍ਰੀਤ ਸਿੰਘ ਵੜੈਚ, ਜਿਹੜੇ ਅਗੇਨ ਸਾਡੇ TV 84 ਦੇ ਖੈਰ ਖਵਾਹ ਨੇ, ਖੁਦ ਵੀ ਵੱਡੇ ਐਕਟਿਵਿਸਟ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ 'ਚ ਹੁਣ ਉਹ ਨਿਊ ਜਰਸੀ ਮੂਵ ਕੀਤੇ ਨੇ, ਉਹਨਾਂ ਰਾਹੀਂ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ 'ਤੇ ਆਈ। ਔਰ ਉਹ ਸੀ ਸਾਡੇ ਵੀਰ ਜਤਿੰਦਰ ਸਿੰਘ ਸੱਭਰਵਾਲ, ਜਿਹੜੇ ਲੰਮਾ ਸਮਾਂ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਦੇ 90s ਦੇ ਵਿੱਚ, ਲੇਟ 80s ਅਰਲੀ 90s ਪ੍ਰੈਜ਼ੀਡੈਂਟ ਰਹੇ, ਸਿੱਖ ਯੂਥ ਆਫ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਵੀ ਸੀ, ਸਫਲ ਕਾਰੋਬਾਰੀ ਵੀ ਸੀ। ਲੇਕਿਨ ਉਹਨਾਂ ਨੇ ਉਸ ਪੀਰੀਅਡ 'ਚ ਜਦੋਂ ਕਿ ਭਾਈ ਰਣਜੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਸੰਧੂ ਇੱਥੇ ਨਿਊਯਾਰਕ ਜੇਲ੍ਹ 'ਚ ਸਨ, ਉਹਨਾਂ ਦੇ ਕੇਸ ਲੜਨ ਲਈ ਫੰਡਿੰਗ ਦੀ ਲੋੜ, ਔਰ ਇਸੇ ਤਰ੍ਹਾਂ ਜਿਹੜੇ ਸੰਘਰਸ਼ ਦੇ ਵਿੱਚ ਜੂਝ ਰਹੇ ਸਿੰਘ ਸਿੰਘਣੀਆਂ ਸੀ, ਉਹਨਾਂ ਦੀ ਮਦਦ ਦੇ ਲਈ ਵੀ। ਸੋ ਹਮੇਸ਼ਾ ਹੀ ਜਿਹੜਾ ਉਹਨਾਂ ਦੀ ਖੁੱਲ੍ਹਦਿਲੀ ਆਪਣੇ ਵੱਲੋਂ ਵੀ, ਜਿਵੇਂ ਮੈਂ ਕਿਹਾ ਕਿ ਉਹ ਕਾਮਯਾਬ ਕਾਰੋਬਾਰੀ ਸਨ, ਔਰ ਗੁਰਦੁਆਰਾ ਸਾਹਿਬ ਦੇ ਪਲੇਟਫਾਰਮ ਨੂੰ ਵੀ ਜਿਵੇਂ ਪੰਥਕ ਚੜ੍ਹਦੀ ਕਲਾ ਲਈ, ਖਾਲਿਸਤਾਨ ਲਈ ਉਹਨਾਂ ਨੇ ਹਮੇਸ਼ਾ ਜਿਹੜਾ ਉਹ ਪ੍ਰਮੋਟ ਕੀਤਾ, ਇਨਕਰੇਜ ਕੀਤਾ। ਉਹ ਵੀ ਵਿਛੋੜਾ ਦੇ ਗਏ। ਉਹਨਾਂ ਦੀ ਯਾਦ ਦੇ ਵਿੱਚ ਜਿਵੇਂ ਵੀਰ ਗੁਰਪ੍ਰੀਤ ਸਿੰਘ ਵੜੈਚ ਹੋਰਾਂ ਨੇ ਸਾਨੂੰ ਡੀਟੇਲ ਵੀ ਭੇਜੀ ਹੈ। ਉਹਦੇ ਵੈਨਸਡੇ 23 ਨਵੰਬਰ ਨੂੰ ਉਹਨਾਂ ਦੀਆਂ ਫਿਊਨਰਲ ਸਰਵਿਸਿਜ਼ ਨੇ ਹੋਲੀ ਕ੍ਰਾਸ ਬਰੀਅਲ ਪਾਰਕ 840 ਕ੍ਰੈਨਬਰੀ ਸਾਊਥ ਰਿਵਰ ਰੋਡ ਦੇ ਉੱਤੇ, ਔਰ ਜੇਮਸਬਰਗ ਟਾਊਨ ਹੈ। ਔਰ ਉਸ ਤੋਂ ਬਾਅਦ ਕ੍ਰਿਮੇਸ਼ਨ ਤੋਂ ਬਾਅਦ ਬੁੱਧਵਾਰ ਨੂੰ ਹੀ ਜਿਹੜਾ ਭੋਗ ਤੇ ਅੰਤਮ ਅਰਦਾਸ ਜਿਹੜੀ ਹੈ ਉਹ 2:30 ਵਜੇ ਤੋਂ 3:30 ਵਜੇ ਤੱਕ ਹੋਏਗੀ। ਇਹ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਰਟਰੇਟ 800 ਪੋਰਟ ਰੀਡਿੰਗ ਐਵਨਿਊ, ਪੋਰਟ ਰੀਡਿੰਗ ਜਿਹੜਾ ਟਾਊਨ ਹੈ ਨਿਊ ਜਰਸੀ ਦੇ ਵਿੱਚ। ਸੋ ਅਸੀਂ ਵੀ ਸ਼ਮੂਲੀਅਤ ਕਰਾਂਗੇ। ਔਰ ਅਸੀਂ ਜਿਹੜੇ ਵੀ ਵੀਰ ਭੈਣਾਂ ਇਸ ਸਾਡੇ ਪ੍ਰੋਗਰਾਮ ਰਾਹੀਂ ਨਿਊਯਾਰਕ, ਨਿਊ ਜਰਸੀ, ਕਨੈਟੀਕਟ, ਪੈਨਸਿਲਵੇਨੀਆ ਤੱਕ, ਵਰਜੀਨੀਆ, ਵਾਸ਼ਿੰਗਟਨ ਜਿਹੜੇ ਵੀ ਪਹੁੰਚ ਸਕਦੇ ਨੇ, ਕਿਉਂਕਿ ਇਹ ਵੀ ਇੱਕ ਟ੍ਰਿਬਿਊਟ ਹੋਏਗੀ। ਬੇਸ਼ੱਕ ਇੱਕ ਯਾਦ ਦਹਾਨੀ ਵੀ ਹੁੰਦੀ ਹੈ ਆਪਣੇ ਆਪ ਨੂੰ ਕਿ ਭਾਈ ਅਲਟੀਮੇਟਲੀ ਇਹ ਟਰੂਥ ਹੈ,
ਪਰ ਮੈਂ ਸਮਝਦਾ ਕਿ ਜਿਨ੍ਹਾਂ ਵੀਰਾਂ ਭੈਣਾਂ ਨੇ ਪੰਥਕ ਪਿੜ ਦੇ ਵਿੱਚ ਆਪਣਾ ਯੋਗਦਾਨ ਪਾਇਆ, ਉਹਨਾਂ ਦਾ ਫਿਰ ਪਰਿਵਾਰ ਵੀ ਪੰਥ ਬਣ ਜਾਂਦਾ। ਔਰ ਇਹ ਸਾਡਾ ਇਖਲਾਕੀ ਫਰਜ਼ ਵੀ ਬਣਦਾ ਕਿ ਅਸੀਂ ਦੁੱਖ ਸੁੱਖ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਨਾਲ ਹਿੱਸਾ ਵੰਡਾਈਏ, ਉਹਨਾਂ ਦੇ ਨਾਲ ਖਲੋਈਏ, ਤਾਂ ਕਿ ਉਹਨਾਂ ਨੂੰ ਲੱਗੇ ਕਿ ਭਾਈ ਇੱਕ ਤਾਂ ਸਾਡੇ ਆਪਣੀ ਯਾਦ ਦਹਾਨੀ ਲਈ ਹੈ, ਪਰ ਇਹ ਜ਼ਰੂਰੀ ਵੀ ਹੁੰਦਾ ਜਿਹਨੂੰ ਅਸੀਂ ਸੋਸ਼ਲ ਸਪੋਰਟ ਸਿਸਟਮ ਕਹਿੰਦੇ ਹਾਂ। ਐਤਵਾਰ ਦਾ ਦੀਵਾਨ, ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕਿ ਇੱਕ ਵਰੇ ਪਹਿਲਾਂ ਜਿਹੜੇ ਸਿਕਸ ਫॉर ਜਸਟਿਸ ਦੇ ਰੈਫਰੈਂਡਮ 2020 ਮੁਹਿੰਮ ਨਾਲ ਜੁੜੇ ਹੋਏ, ਪੰਥ ਨੂੰ ਪਿਆਰ ਕਰਨ ਵਾਲੇ ਨੌਜਵਾਨ, ਫੁੱਲ ਆਫ ਐਨਰਜੀ, ਅਨਟਾਇਰਿੰਗ, ਰਾਣਾ ਸਿੰਘ ਰਾਣਾ, ਬੇਸ਼ੱਕ ਨਾਂ ਉਹਨਾਂ ਦਾ ਹਰਪ੍ਰੀਤ ਸਿੰਘ ਰਾਣਾ ਸੀ, ਕਿ ਉਹ 1 ਸਾਲ ਪਹਿਲਾਂ ਇੰਗਲੈਂਡ ਦੇ ਵਿੱਚ ਬਰਮਿੰਗਮ, ਜਿੱਥੇ ਕਿ ਉਹ ਰੈਫਰੈਂਡਮ 2020 ਦੀ ਕੈਂਪੇਨ ਲਈ ਗਏ ਸੀ, ਉੱਥੇ ਉਹਨਾਂ ਨੇ ਸਰੀਰ ਛੱਡਿਆ। ਉਹਨਾਂ ਦੀ ਯਾਦ ਦੇ ਵਿੱਚ ਸਾਰੀਆਂ ਜਥੇਬੰਦੀਆਂ ਵੱਲੋਂ ਸਮੂਹਕ ਤੌਰ ਤੇ ਸਮਾਗਮ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵਿਖੇ ਰੱਖਿਆ ਹੋਇਆ ਸੀ। ਵੱਡੀ ਗੈਦਰਿੰਗ ਸੀ, ਰਿਪਰੈਜ਼ੈਂਟੇਟਿਵ ਗੈਦਰਿੰਗ, ਲਗਭਗ ਸਾਰੀਆਂ ਹੀ ਜਥੇਬੰਦੀਆਂ ਦੇ ਨੁਮਾਇੰਦੇ ਉਸ ਦੇ ਵਿੱਚ ਸ਼ਾਮਲ ਸੀ। ਔਰ ਅਸੀਂ ਆਪਣੀ TV 84 ਦੀ ਟੀਮ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਬੇਸ਼ੱਕ ਸ਼ਾਰਟ ਨੋਟਿਸ ਦੇ ਉੱਤੇ ਵੀ ਕਿਹਾ ਜਾਂਦਾ ਹੈ, ਉਸਨੂੰ ਲਾਈਵ ਕਵਰ ਕੀਤਾ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਦੀ ਹਾਲਾਂ ਲਾਈਵ ਕਵਰੇਜ ਦੇ ਵਿੱਚ ਕਈ ਵਾਰ ਕੁਝ ਚੀਜ਼ਾਂ ਲੰਬਾ ਹੁੰਦਾ ਜਦੋਂ ਅਸੀਂ 3-4 ਘੰਟੇ ਲਾਈਵ ਕਵਰ ਕਰ ਰਹੇ, ਔਰ ਉਸ ਨੂੰ ਅਸੀਂ ਐਡਿਟ ਕਰਕੇ ਵੀ ਦੁਬਾਰਾ ਵਿਊਅਰਸ ਤੱਕ ਪਹੁੰਚਾਵਾਂਗੇ। ਜਿਹੜੇ ਲਾਈਵ ਨਹੀਂ ਦੇਖ ਸਕੇ ਉਹ ਉਸ ਨੂੰ ਦੇਖ ਸਕਣ। ਹਾਲਾਂ ਲਾਈਵ ਨਾਲ ਦੀ ਨਾਲ ਅਪਡੇਟ ਵੀ ਹੋ ਜਾਂਦਾ। ਸੋ ਜਿਸ ਕਿਸਮ ਦੀ ਪਰਸਨੈਲਿਟੀ ਰਾਣਾ ਸਿੰਘ ਦੀ ਸੀ, ਉਵੇਂ ਦੀ ਬੈਫਿਟਿੰਗ ਟ੍ਰਿਬਿਊਟ ਉਹਨਾਂ ਨੂੰ ਸੰਗਤ ਵੱਲੋਂ ਦਿੱਤੀ ਗਈ। ਔਰ ਅਸੀਂ ਇਹ ਸਮਝਦੇ ਹਾਂ ਵੀ ਮੈਂ ਜਿੱਥੇ ਆਪਣੀ ਪ੍ਰੈਜੈਂਟੇਸ਼ਨ 'ਚ ਉਸ ਨੌਜਵਾਨ ਦੀ ਜਿਹੜੀ ਕਮਿਟਮੈਂਟ ਸੀ ਔਰ ਦੂਸਰਾ ਉਹਦੀ ਸਰਾਹਨਾ ਕੀਤੀ, ਪਰ ਮੇਰੇ ਲਈ ਇਹ ਹੁੰਦਾ ਹੈ ਕਿ ਜਦੋਂ ਜਿਹੜੇ ਮਾਪਿਓ ਨੇ ਜਿਨ੍ਹਾਂ ਨੇ ਵੈਲਿਊ ਸਿਸਟਮ ਦਿੱਤਾ, ਔਰ ਜਿਵੇਂ ਹਰਪ੍ਰੀਤ ਸਿੰਘ ਰਾਣੇ ਦੇ ਚੜ੍ਹਾਈ ਕਰਨ ਤੋਂ ਬਾਅਦ ਉਹਨਾਂ ਦੀ ਮਾਤਾ, ਉਹਨਾਂ ਦੇ ਪਿਤਾ, ਉਹਨਾਂ ਨੇ ਚੜ੍ਹਦੀ ਕਲਾ ਦਾ ਮੁਜ਼ਾਹਰਾ ਕੀਤਾ, ਔਰ ਹੁਣ ਵੀ ਉਵੇਂ ਹੀ ਖਾਲਿਸਤਾਨ ਦੇ ਕਾਜ਼ ਦੇ ਲਈ ਪੂਰੇ ਸਮਰਪਿਤ ਹੋ ਕੇ ਜਿਹੜੇ ਨੇ ਉਹ ਲੱਗੇ ਹੋਏ ਨੇ। ਮੈਂ ਸਮਝਦਾ ਵੀ ਇਹ ਸਾਡੇ ਲਈ ਆਈਕੋਨਿਕ ਫਿਗਰਸ ਨੇ। ਬਿਲਕੁਲ। ਔਰ ਅਸੀਂ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਜਿਨ੍ਹਾਂ ਨੇ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਦੇ ਸਮਾਗਮ ਸ਼ਮੂਲੀਅਤ ਕੀਤੀ। 4 ਚੁਫੇਰੇ ਖਾਲਿਸਤਾਨ ਦੇ ਝੰਡੇ ਸਨ। ਦੀਵਾਨ ਦੇ ਵਿੱਚ ਵੀ ਜਿੰਨੇ ਸਪੀਕਰਸ ਬੋਲਦੇ ਰਹੇ, ਲੰਬਾ ਦੀਵਾਨ ਸੀ, ਖਾਲਿਸਤਾਨ ਜ਼ਿੰਦਾਬਾਦ ਗੂੰਜਦਾ ਰਿਹਾ। ਔਰ ਇਹ ਸਾਡੇ ਲਈ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਜਿਸ ਮੂਵ ਨੂੰ ਲੈ ਕੇ ਵੀਰ ਰਾਣਾ ਸਿੰਘ ਤੁਰੇ, ਉਦੋਂ ਉਹਨਾਂ ਦੇ ਚੜ੍ਹਾਈ ਕਰਨ ਤੋਂ ਬਾਅਦ ਹੀ ਵੋਟਾਂ ਪਈਆਂ ਇੰਗਲੈਂਡ ਦੇ ਵਿੱਚ, ਫਿਰ ਇਟਲੀ ਦੇ ਵਿੱਚ, ਔਰ ਹੁਣ ਕੈਨੇਡਾ ਦੇ ਈਸਟ ਕੋਸਟ ਟੋਰਾਂਟੋ ਦੇ ਵਿੱਚ 2 ਪੜਾਵਾਂ 'ਚ ਸਤੰਬਰ ਔਰ ਨਵੰਬਰ 'ਚ ਬੜੀ ਕਾਮਯਾਬੀ ਦੇ ਨਾਲ ਵੋਟਾਂ ਪਈਆਂ। ਔਰ ਜਿਵੇਂ ਉਹਨਾਂ ਦੀ ਟੀਮ ਨੇ ਦੱਸਿਆ ਕਿ ਹੁਣ ਆਉਣ ਵਾਲੇ ਜਨਵਰੀ ਦੇ ਮਹੀਨੇ 'ਚ, ਜਨਵਰੀ ਦੇ ਲਾਸਟ ਵੀਕ, ਮੈਲਬਰਨ ਆਸਟ੍ਰੇਲੀਆ ਦੇ ਵਿੱਚ ਇਹ VOTING ਹੋਏਗੀ। ਔਰ ਮੇਰੇ ਪੁੱਛਣ ਤੇ ਕਿ ਵੀ ਤੁਸੀਂ ਅਜੇ ਤੱਕ ਕੈਨੇਡਾ ਦਾ ਇੱਕ ਹਿੱਸਾ ਹੋਇਆ ਹੈ, ਬਾਕੀ ਆਸਟ੍ਰੇਲੀਆ ਦਾ ਵੈਦਰ, ਹੁਣ ਜਦੋਂ ਇੱਥੇ ਅਸੀਂ ਬਿਲੋ 40 ਟੈਂਪਰੇਚਰ ਦੇ ਵਿੱਚ ਠੁੱਡ ਕਰ ਰਹੇ ਹਾਂ, ਆਸਟ੍ਰੇਲੀਆ ਦੇ ਵਿੱਚ ਪੂਰੇ ਸੂਰਜ ਲਿਸ਼ਕਦੇ ਨੇ ਔਰ ਗਰਮੀ ਦਾ ਮਹੀਨਾ, ਕਿਉਂਕਿ ਆਸਟ੍ਰੇਲੀਅਨ ਕੰਟੀਨੈਂਟ ਬਿਲਕੁਲ ਆਪੋਜ਼ਿਟ ਹੈ, ਉੱਥੇ ਸਰਦੀ ਇੱਥੇ ਗਰਮੀ। ਸੋ ਉਹਨਾਂ ਨੇ ਕਿਹਾ ਕਿ ਭਾਈ ਉੱਥੇ, ਔਰ ਵਾਕਈ ਆਸਟ੍ਰੇਲੀਆ ਹੈ ਵੀ ਬੜਾ ਲੰਬਾ ਚੌੜਾ, ਔਰ ਉੱਥੇ ਵੀ ਉਹਨਾਂ ਦੇ ਪੜਾਅ ਜਿਹੜੇ ਨੇ ਮੈਲਬਰਨ, ਸਿਡਨੀ ਔਰ ਦੂਸਰੀਆਂ ਥਾਵਾਂ ਤੇ ਹੋਣਗੇ। ਸੋ ਇਹੀ ਰੀਜ਼ਨ ਹੈ ਕਿ ਕੈਨੇਡਾ ਵਾਲਾ ਉਹ ਵਿੱਚ ਛੱਡ ਕੇ ਇੱਕ ਹਿੱਸਾ ਕੰਪਲੀਟ ਕਰਨ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਵਿੱਚ ਇਹਨਾਂ ਦਾ ਜਿਹੜਾ ਰੈਫਰੈਂਡਮ ਹੋਏਗਾ। ਸੋ ਜਿਸ ਕੰਮ ਲਈ ਰਾਣਾ ਸਿੰਘ ਤੁਰਿਆ, ਉਹ ਸਫਲਤਾ ਦੇ ਨਾਲ ਅੱਗੇ ਵਧ ਰਿਹਾ। ਬਿਲਕੁਲ। ਅੱਜ ਸਾਡੀ ਪਿੱਛੇ ਵੀ ਆਪਣੇ ਇੱਕ ਵੀਰ ਨਾਲ ਵਿਚਾਰ ਹੋ ਰਹੀ ਸੀ, ਔਰ ਸਾਨੂੰ ਅੱਜ ਹੀ ਕੁਦਰਤੀ 1-2 ਹੋਰ ਕਾਲਾਂ ਵੀ ਇਸ ਦੇ ਉੱਤੇ ਆਈਆਂ। ਹਾਲਾਂਕਿ ਸੋਸ਼ਲ ਮੀਡੀਆ ਤੇ ਤਾਂ ਚੱਲ ਹੀ ਰਿਹਾ ਸੀ ਕਿ ਕਈ ਦਿਨਾਂ ਤੋਂ, ਜਦੋਂ ਤੋਂ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਉਹਨਾਂ ਦੇ ਪ੍ਰੈਜ਼ੀਡੈਂਟ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਐਲਾਨ ਕੀਤਾ ਗਿਆ ਕਿ ਅਸੀਂ ਜਿਹੜਾ ਉਹ 23 ਨਵੰਬਰ ਤੋਂ ਖਾਲਸਾ ਵਹੀਰ
ਅਕਾਲ ਤਖਤ ਸਾਹਿਬ ਤੇ ਅਰਦਾਸਾਂ ਸੋਧ ਕੇ ਅਨੰਦਪੁਰ ਸਾਹਿਬ ਲਈ ਚਾਲੇ ਪਾਏਗੀ ਜੀ ਔਰ ਉਸ ਸਾਰੇ ਪੜਾਵਾਂ ਦਾ ਵੀ ਜ਼ਿਕਰ ਹੈ ਜਿਹਦਾ ਮੈਂ ਵੇਰਵਾ ਦਿਆਂਗਾ। ਔਰ ਫਾਈਨਲੀ ਜਿਹੜਾ 8 ਪੋਹ ਤੋਂ ਪਹਿਲੇ ਜਿਹੜੀ ਹੈ ਇਹ ਉੱਥੇ ਪਹੁੰਚੇ, ਕਿਉਂਕਿ 8 ਪੋਹ ਦਾ ਫਿਰ ਦਿਨ ਉਹ ਦਿਨ ਹੈ ਜਿਸ ਦਿਨ ਇਤਿਹਾਸਕ ਤੌਰ ਤੇ ਅਸੀਂ ਦੇਖਦੇ ਹਾਂ ਕਿ 10ਵੇਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ ਔਰ ਫਿਰ ਉਹ ਸਾਡੇ ਸਾਹਮਣੇ ਗੁਰੂ ਗੋਬਿੰਦ ਸਿੰਘ ਮਾਰਗ ਵਿਛਾ ਕੇ ਨਾ ਤਾਂ 70ਵਿਆਂ ਦੇ ਵਿੱਚ ਪੰਜਾਬ ਸਰਕਾਰ ਨੇ ਜਿਹਨੇ ਉਹ ਪੂਰੇ ਉਸ ਦੇ ਉੱਤੇ ਜਿਹੜਾ ਯਾਦਗਾਰਾਂ ਕਾਇਮ ਕੀਤੀਆਂ, ਥੋੜ੍ਹੇ ਬਹੁਤ ਸਟੋਨਸ ਦੇ ਉੱਤੇ ਵੇਰਵੇ ਲਿਖੇ, ਲੇਕਿਨ ਸਾਡੇ ਲਈ ਇਹ ਸੱਚ ਹੱਕ ਇਨਸਾਫ ਦਾ ਮਾਰਗ ਹੈ ਜਿਹੜਾ ਫਿਰ ਅਨੰਦਪੁਰ ਸਾਹਿਬ ਤੋਂ ਪਰਿਵਾਰ ਵਿਛੋੜ ਹੈ ਔਰ ਫਿਰ ਚਮਕੌਰ ਦੀ ਗੜੀ ਹੈ, ਮਾਛੀਵਾੜ ਹੈ ਔਰ ਦਮਦਮਾ ਸਾਹਿਬ ਤੱਕ ਇਹ ਸੱਚ ਦਾ ਮਾਰਗ ਹੈ। ਲੇਕਿਨ ਜਿਹੜੇ ਔਰ ਕਿਉਂਕਿ 8 ਪੋਹ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਗੁਰੂ ਸਾਹਿਬ ਨੇ ਛੱਡਿਆ, ਇਹ ਜਿਵੇਂ ਪ੍ਰੋਗਰਾਮ ਦਿੱਤਾ ਗਿਆ ਕਿ 8 ਪੋਹ ਨੂੰ ਹੀ ਫਿਰ ਇਹ ਜਿਹੜੀ ਖਾਲਸਾ ਵਹੀਰ ਹੈ ਇਹ ਅਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਵੱਲ ਚਾਲੇ ਪਾਏਗਾ, ਕਿਉਂਕਿ ਦਮਦਮਾ ਸਾਹਿਬ ਫਾਈਨਲ 10ਵੇਂ ਪਾਤਸ਼ਾਹ ਜਦੋਂ ਚਮਕੌਰ, ਮਾਛੀਵਾੜਾ, ਦੀਨਾ ਕਾਂਗੜ ਔਰ ਫਿਰ ਸਾਰੀ ਮੁਕਤਸਰ ਦੀ ਜੰਗ ਤੋਂ ਬਾਅਦ ਲਗਭਗ 9.5 ਮਹੀਨੇ ਦਾ ਵਕਤ ਉਹਨਾਂ ਨੇ ਦਮਦਮਾ ਸਾਹਿਬ ਗੁਜ਼ਾਰਿਆ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਫਾਈਨਲ ਸਰੂਪ ਜਿਸ ਨੂੰ ਅਸੀਂ ਦਮਦਮੀ ਬੀੜ ਕਹਿੰਦੇ ਹਾਂ ਭਾਈ ਮਨੀ ਸਿੰਘ ਜੀ ਨੇ ਲਿਖਿਆ। ਔਰ ਉੱਥੋਂ ਹੀ ਫਿਰ 10ਵੇਂ ਪਾਤਸ਼ਾਹ ਹਜ਼ੂਰ ਸਾਹਿਬ ਵੱਲ ਗਏ ਔਰ ਕੱਲ ਜਦੋਂ ਇਹ ਦੀਵਾਨ ਵੀ ਸੀ ਰਿਚਮੰਡ ਹਿੱਲ, ਕੱਲ ਦਾ ਦਿਨ ਕੁਦਰਤੀ ਬਾਬਾ ਦੀਪ ਸਿੰਘ ਸ਼ਹੀਦ ਦੇ ਸ਼ਹੀਦੀ ਦਿਨ ਵਜੋਂ ਵੀ ਯਾਦ ਕੀਤਾ ਗਿਆ ਔਰ ਉਸ ਦੇ ਨਾਲ 5ਵੇਂ ਪਿਆਰੇ ਭਾਈ ਸਾਹਿਬ ਸਿੰਘ ਜਿਨ੍ਹਾਂ ਦਾ ਸੰਬੰਧ ਬਿਦਰ ਕਰਨਾਟਕਾ ਨਾਲ ਸੀ ਔਰ ਜਿਨ੍ਹਾਂ ਨੇ ਨਾ ਸਿਰਫ ਉਹ ਸਾਡੇ ਉਹਨਾਂ 80,000 ਦੇ ਇਕੱਠ ਚੋਂ ਨਿਕਲੇ ਸੀਸ ਭੇਟ ਕਰਨ ਲਈ 5 ਪਿਆਰਿਆਂ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਤਾਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਉਹ ਸਾਡੀ ਯਾਦ 'ਚ ਹੁੰਦੇ ਨੇ। ਪਰ 3 ਪਿਆਰੇ ਜਿਹੜੇ ਨੇ ਉਹ ਫਿਰ ਸ਼ਹੀਦੀ ਜਾਮ ਵੀ ਪੀਂਦੇ ਨੇ ਚਮਕੌਰ ਦੀ ਗੜੀ ਦੇ ਵਿੱਚ, ਜਿਨ੍ਹਾਂ 'ਚੋਂ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ। ਸੋ ਭਾਈ ਸਾਹਿਬ ਸਿੰਘ ਦਾ ਜਨਮ ਦਿਹਾੜਾ ਵੀ ਸੀ ਔਰ ਇਹ ਕਿਉਂਕਿ ਇੰਪੋਰਟੈਂਟ ਹੁੰਦਾ ਜਦੋਂ ਅਸੀਂ ਆਪਣੇ ਬੀਤੇ ਦੇ ਸ਼ਹੀਦਾਂ ਨੂੰ, ਨਾਇਕਾਂ ਨੂੰ ਔਰ ਅੱਜ ਜਿਹੜੇ ਸੀਸ ਭੇਟ ਕਰਨ ਦੇ ਲਈ ਤੁਰੇ 1.5 ਲੱਖ ਤੋਂ ਜ਼ਿਆਦਾ ਕੌਮ ਦੇ ਨੌਜਵਾਨ ਸਪੁੱਤਰ ਸਪੁੱਤਰੀਆਂ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਨਜ਼ਰਾਨੇ ਭੇਟ ਕੀਤੇ, ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਪੰਨੇ ਔਰ ਇਹੀ ਸਾਡੀ ਅਰਦਾਸ ਦਾ ਫਿਰ ਅਨਿਖੜਵਾਂ ਅੰਗ ਵੀ ਨੇ। ਇਸ ਲਈ ਅਰਦਾਸ ਦੇ ਵਿੱਚ ਨਾਵਾਂ ਦਾ ਜ਼ਿਕਰ ਨਹੀਂ ਹੈ, ਪਰ ਜਦੋਂ ਅਸੀਂ ਇਹ ਸਾਰੇ ਹੀ ਲਫ਼ਜ਼ ਦੁਹਰਾਉਂਦੇ ਹਾਂ 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ, ਤੇ ਫਿਰ ਉਹਦੇ ਨਾਲ ਹੀ ਸਾਰੇ ਜਿਨ੍ਹਾਂ ਨੇ ਆਪਣੇ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਵੀ ਆਪਣੇ ਤਰੀਕੇ ਨਾਲ ਔਰ ਉਹਦੇ 'ਚ 2 ਜਿਸ ਦੇ ਉੱਤੇ ਬਾਰ-ਬਾਰ ਸਟ੍ਰੈਸ ਹੁੰਦਾ ਕਿ ਜਿਨ੍ਹਾਂ ਦੇਗ ਚਲਾਈ ਤੇਗ ਵਾਈ। ਹੁਣ ਦੇਗ ਚਲਾਣਾ ਕੋਈ ਭੁੱਖਾ ਨਾ ਸਵੇਂ ਔਰ ਇਹ ਖਾਲਸੇ ਦੀ ਦੇਗ ਕੋਵਿਡ-19 ਦੇ ਚਲਦਿਆਂ ਦੁਨੀਆ ਭਰ ਨੇ ਦੇਖਿਆ ਕਿ ਜਿਹਨੂੰ ਕਦੇ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਸੀ ਦੇਗ ਤੇਗ ਜਗ ਮੈਂ ਦਊ ਚਲੇ, ਕਿ ਦੁਨੀਆ ਦੇ ਵਿੱਚ ਇਹੀ 2 ਚੀਜ਼ਾਂ ਔਰ ਖਾਲਸੇ ਨੇ ਦੇਗ ਚਲਾਈ ਜਿੱਥੋਂ ਸੂਰਜ ਚੜ੍ਹਦਾ ਹੈ ਤੇ ਜਿੱਥੇ ਸੂਰਜ ਡੁੱਬਦਾ ਹੈ, ਨਿਊਜ਼ੀਲੈਂਡ ਤੋਂ ਲੈ ਕੇ ਵੈਨਕੂਵਰ ਤੱਕ ਇਹ ਖਾਲਸੇ ਦੀ ਦੇਗ ਦਾ ਜਲਵਾ ਦੁਨੀਆ ਭਰ ਨੇ ਦੇਖਿਆ। ਹੁਣ ਦੇਗ ਚਲਾਈ ਜਾਂਦੀ ਹੈ, ਤੇਗ ਵਾਹੀ ਜਾਂਦੀ ਹੈ। ਹੁਣ ਤੇਗਾਂ ਕਿਵੇਂ ਖਾਲਸੇ ਨੇ ਵਾਹੀਆਂ, 3 ਸਦੀਆਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ। ਔਰ ਖਾਸ ਤੌਰ ਤੇ ਜਦੋਂ ਅਸੀਂ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਆਏ ਹਿਸਟੋਰੀਅਨ ਵੀ ਔਰ ਸੋਲਜਰ ਵੀ ਕਾਜ਼ੀ ਨੂਰ ਮੁਹੰਮਦ ਦਾ ਜ਼ਿਕਰ ਕਰਦੇ ਤਾਂ ਉਹ ਜਿੱਥੇ ਸਿੱਖ ਕਰੈਕਟਰ ਦੀ ਤਾਰੀਫ ਕਰਦਾ ਹੈ, ਹਾਲਾਂ ਕਿਉਂਕਿ ਜ਼ਾਹਰ ਹੈ ਕਿ ਟਾਕਰਾ ਅਬਦਾਲੀ ਦੀਆਂ ਫੌਜਾਂ ਨਾਲ ਖਾਲਸਾ ਦਲ ਕਰਦੇ ਨੇ, ਉਹ ਲਫ਼ਜ਼ ਖਾਲਸੇ ਲਈ ਸਿੱਖ ਲਈ ਸੱਗ ਵਰਤਦਾ, ਇਹਦਾ ਮਤਲਬ ਕੁੱਤੇ, ਪਰ ਨਾਲ ਦੀ ਨਾਲ ਉਸ ਦੀ ਕਲਮ ਫਿਰ ਦੂਸਰੇ ਪਾਸੇ ਆ ਜਾਂਦੀ ਹੈ ਜਿਹਦੇ 'ਚ ਉਹ ਕਹਿੰਦਾ ਕਿ ਨਾ ਇਹਨਾਂ ਨੂੰ ਸੱਗ ਨਾ ਕਹੋ, ਜੇ ਦੇਖਣਾ ਵੀ ਬਹਾਦਰੀ ਕਿਹਨੂੰ ਕਹਿੰਦੇ ਨੇ ਤੇ ਤਲਵਾਰਬਾਜ਼ੀ ਕਿਹਨੂੰ ਕਹਿੰਦੇ ਨੇ, ਫਿਰ ਕਦੇ ਇਹਨਾਂ ਦੇ ਸਾਹਮਣੇ ਜੰਗ ਦੇ ਮੈਦਾਨ 'ਚ ਆ ਕੇ ਦੇਖੋ ਕਿ ਕਮਾਲ ਦੀ ਤੇਗ ਵਾਹੁੰਦੇ ਨੇ, ਇਹਨਾਂ ਦਾ ਕੋਈ ਸਾਨੀ ਨਹੀਂ ਹੈ। ਹੁਣ ਇਹ ਇੱਕ ਬਹੁਤ ਵੱਡੀ ਗੱਲ ਹੈ ਜਦੋਂ ਅਸੀਂ ਤੇਗ ਵਾਹੁਣ ਦੀ ਗੱਲ ਕਰਦੇ ਤੇ ਅੱਜ ਵੀ ਇਹੀ ਨਹੀਂ ਕਿ ਵੀ ਇਹ ਸਾਡੇ 5 ਕਕਾਰਾਂ ਦਾ ਹਿੱਸਾ ਹੈ, ਅਨਿਖੜਵਾਂ ਹਿੱਸਾ ਹੈ ਔਰ ਇਹਨੂੰ ਅਸੀਂ ਜਦੋਂ
ਤੇਗ ਨੂੰ ਜਿਹੜਾ ਗੁਰਮਤੀ ਲਫ਼ਜ਼ ਹੈ ਖਾਲਸਾਈ, ਉਹ ਕਿਰਪਾਨ ਹੈ। ਕਿਰਪਾ ਤੇ ਆਨ ਦੋ ਲਫ਼ਜ਼ਾਂ ਦਾ ਮੇਲ। ਜੀ। ਕਿਰਪਾ ਉਸ ਵਾਹਿਗੁਰੂ ਦੀ ਬਖਸ਼ਿਸ਼ ਹੈ, ਕਿਉਂਕਿ ਇਸ ਨੂੰ ਇਸੇ ਲਈ ਅਸੀਂ ਸ੍ਰੀ ਸਾਹਿਬ ਵੀ ਜਿਹੜੇ ਸਾਰੇ ਹੀ ਨਾਂ ਨੇ ਕਿਰਪਾਨ ਦੇ ਲਈ, ਤੇਗ ਵੀ ਹੈ, ਤਲਵਾਰ ਵੀ ਹੈ, ਅਸ ਵੀ ਹੈ, ਪਰ ਧਾਰਮਿਕ ਪਾਠ ਦੇ ਕਕਾਰਾਂ 'ਚ ਅਸੀਂ ਕਿਰਪਾਨ ਕਹਿੰਦੇ ਹਾਂ, ਕਿਰਪਾ ਤੇ ਆਨ। ਜੀ। ਪਰ ਜਦੋਂ ਅਸੀਂ ਦੇਗ ਵੀ ਪ੍ਰਵਾਨ ਹੁੰਦੀ ਹੈ ਤਾਂ ਅਸੀਂ ਕਹਿੰਦੇ ਹਾਂ ਜੀ ਕਿਰਪਾਨ ਭੇਟ, ਕਿਰਪਾਨ ਨੂੰ ਔਰ ਸ੍ਰੀ ਸਾਹਿਬ। ਔਰ ਜਦੋਂ ਅਸੀਂ ਅਕਾਲ ਪੁਰਖ ਤੋਂ ਵੀ ਮੰਗਿਆ ਕਿ ਭਾਈ ਖਾਲਸੇ ਦਾ ਬੋਲਬਾਲਾ ਹੋਏ, ਤਾਂ ਫਿਰ ਅਸੀਂ ਇਹ ਮੰਗਦੇ ਹਾਂ ਕਿ ਭਾਈ ਜਿਹੜਾ ਹੈ ਅਕਾਲ ਪੁਰਖ ਸਾਨੂੰ ਇਹ ਬਲ ਬਖਸ਼ੋ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ, चित आवण का सदका सर्व सुख होवे, जहाँ जहाँ खालसा जी साहेब तहाँ तहाँ रचिया रियायत। जिथे जिथे भी खालसा है तेरी रक्षा होए, प्रोटेक्शन होए, और हे वाहिगुरू तेरी रियायत होए, रक्षा रियायत। देग तेग फतेह, यही है। देग तेग जग में दऊ चले, देग चलाई तेग वाही, देग तेग फतेह बिरद की पैज। ਹੁਣ ਬਿਰਧ ਕੀ ਪੈਜ ਹੈ, ਕਿਉਂਕਿ ਇਹ ਜਿਵੇਂ ਸਰ ਕਪੂਰ ਸਿੰਘ ਬਿਆਨਦੇ ਨੇ, ਬਿਰਧ ਲਫ਼ਜ਼ ਸੰਸਕ੍ਰਿਤ ਦੇ ਬ੍ਰਿਧਾ ਲਫ਼ਜ਼ ਚੋਂ ਆਇਆ। ਹੁਣ ਖਾਲਸਾ ਔਨਰ ਹੈ, ਟਾਈਟਲ ਹੈ, ਰਾਇਲ ਹੈ, ਅਕਾਲ ਪੁਰਖ ਦੀ ਫੌਜ ਹੈ। ਇਸ ਲਈ ਇਸ ਦਾ ਜੇ ਫੌਜ ਹੈ ਤੇ ਕਮਾਂਡਰ ਇਨ ਚੀਫ ਤਾਂ ਅਕਾਲ ਪੁਰਖ ਹੈ। ਜਦੋਂ ਅਕਾਲ ਪੁਰਖ ਕਮਾਂਡਰ ਇਨ ਚੀਫ ਹੈ ਤੇ ਖਾਲਸੇ ਦੀ ਫਤਹ ਜਾਂ ਸ਼ਹੀਦੀ ਇਹ ਅਕਾਲ ਪੁਰਖ ਦਾ ਬਿਰਧ ਵੀ ਹੈ ਕਿ ਭਾਈ ਖਾਲਸਾ ਤੇਰਾ। ਤੇ ਜੇ ਹੁਣ ਡਟਿਆ ਹੈ ਕਿਸੇ ਪਾਸੇ ਤੇ ਇਸ ਨੂੰ ਦੀ ਪੈਜ ਆਪਣੇ ਬਿਰਧ ਦੀ ਪੈਜ ਰੱਖਣੀ। ਖਾਲਸੇ ਦੇ ਨਾਲ ਤੇਰਾ ਬਿਰਧ ਜੁੜਿਆ ਹੋਇਆ ਹੈ। ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਾਹਿਬ। ਇਹ ਹੈ ਤਲਵਾਰ ਤੇਗ ਕਿਰਪਾਨ ਦਾ ਕਿ ਅਸੀਂ ਜਿਹਨੂੰ ਸ਼੍ਰੋਮਣੀ ਕਮੇਟੀ ਦੀ ਟਰਾਂਸਲੇਸ਼ਨ ਸੀ ਅੰਗਰੇਜ਼ੀ 'ਚ, ਉਹਦੇ 'ਚ ਸ੍ਰੀ ਸਾਹਿਬ ਜੀ ਸਾਹਿਬ ਨੂੰ ਮੈਂ ਟਰਾਂਸਲੇਟ ਕੀਤਾ ਸੀ, ਉਹ ਸੌਰਡ ਆਈ ਸੀਕ ਦਾਈ ਪ੍ਰੋਟੈਕਸ਼ਨ। ਕਿ ਬਈ ਅਲਟੀਮੇਟਲੀ ਡਿਸੀਜਨ ਤਾਂ ਸੌਰਡ ਹੀ ਕਰਦੀ ਹੈ, ਤਲਵਾਰ ਹੀ ਕਰਦੀ ਹੈ, ਤਾਕਤ ਹੀ ਕਰਦੀ ਹੈ। ਅਸੀਂ ਇਹ ਵੀ ਕਹਿੰਦੇ ਹਾਂ ਕਿ ਸ਼੍ਰੀ ਮੁਖਵਾਕ ਭੰਨਿਓ ਗਰੀਬ ਨਵਾਜ਼ ਪਾਤਸ਼ਾਹੀ 10ਵੀਂ, ਸ਼ਸਤਰਨ ਕੇ ਅਧੀਨ ਹੈ ਰਾਜ, ਕਉ किसी को राज न दे हैं जो ले हैं निज बल से ले। पर निज बल ਤੋਂ ਪਹਿਲਾਂ ਸ਼ਸਤਰ ਦੀ ਗੱਲ ਹੈ। ਅਰਦਾਸ ਵੀ ਸਾਡੀ ਰੱਬ ਦਾ ਰੂਪ ਵੀ ਸੌਰਡ ਦੀ ਫਾਰਮ 'ਚ ਹੈ। ਪ੍ਰਥਮ ਭਗੌਤੀ ਸਿਮਰ ਕੇ ਗੁਰੂ ਨਾਨਕ ਲਈ, ਪਹਿਲਾਂ ਸੌਰਡ ਦੀ ਗੱਲ ਹੈ, ਭਗੌਤੀ ਦੀ ਗੱਲ ਹੈ। ਰੱਬ ਦਾ ਰੱਬ ਸੂਚਕ ਨਾਂ ਹੀ ਇਹ ਹੈ। ਔਰ ਇਹੀ ਜਦੋਂ ਗੁਰੂ ਸਾਹਿਬ ਨੇ ਇਹ ਫਰਮਾਇਆ, ਅਸ ਵੀ ਕਿਰਪਾਨ ਨੂੰ ਕਹਿੰਦੇ ਨੇ ਪਰਸ਼ੀਅਨ 'ਚ। ਅਸ ਕਿਰਪਾਨ खंडो खड़ग तुबक तबर और तीर सैफ सरोई सहबी यह हमारे पीर। अल्टीमेटली और यही कारण है जिथे असी जदों गुरु ग्रंथ साहिब जी अगे भी सिर झुकाउंदे हैं, मत्था टेकदे हैं, तो उस दे अगे शस्त्र भी सजाए हुंदे ने। क्योंकि जदों असी रब दा जस्टिस अदल जिहड़ा है उस दा देखदे तो फिर ये खालसे दे गातरे पाई किरपान किरपा ते आन ਦੋਨੋਂ ਇਹ ਸਾਨੂੰ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹ ਇਸ ਨੂੰ ਵਾਹਿਗੁਰੂ ਨੂੰ ਯਾਦ ਰੱਖਦੇ ਆ, ਸੰਤ ਰੂਪ ਦੀ ਉਸ ਅਵਸਥਾ 'ਚ ਪਹੁੰਚ ਕੇ ਇਸਤੇਮਾਲ ਕਰਨਾ। ਪਰ ਇਸ ਦੇ ਨਾਲ ਇਹ ਉਦੋਂ ਹੀ ਮਿਆਨ 'ਚੋਂ ਬਾਹਰ ਆਏਗੀ ਜਦੋਂ ਤੁਹਾਡੀ ਆਨ, ਅਣਖ, ਗੈਰਤ, ਡਿਗਨਿਟੀ, ਹਿਊਮਨ ਰਾਈਟਸ ਉਹ ਅੰਡਰ ਅਟੈਕ ਹੋਣ। ਔਰ ਉਸ ਦਾ ਕ੍ਰਾਈਟੇਰੀਆ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੋਇਆ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਹੁਣ ਇਹ ਜਦੋਂ ਅਸੀਂ ਇਸ ਸਾਰੇ ਬੈਕਗਰਾਉਂਡ 'ਚ ਦੇਖਦੇ ਹਾਂ, ਹੁਣ ਇਹ ਜਿਹੜੀਆਂ ਸਾਡੀਆਂ ਰਵਾਇਤਾਂ ਸਨ, ਪਰੰਪਰਾਵਾਂ ਸਨ, ਸਾਡੇ ਧਾਰਮਿਕ ਅਸੂਲ ਸਨ, ਰਹਿਤਰਾਮਿਆਂ ਨਾਲ ਹੀ ਬਹੁਤ ਕੁਝ ਦ੍ਰਿੜ ਕਰਵਾਇਆ ਗਿਆ ਸੀ। ਔਰ ਜਿਹੜੀ ਖਾਲਸੇ ਦੀ ਵੱਖਰੀ ਪਛਾਣ ਦੀ ਗੱਲ, ਔਰ ਇਹ ਇਹੀ ਨਹੀਂ ਹੈ ਕਿ ਕੋਈ 1699 ਨੂੰ ਇੱਕਦਮ ਕੋਈ ਕ੍ਰਿਸ਼ਮਾ ਹੋਇਆ ਔਰ ਕੋਈ ਨਵੀਂ ਇਹ ਉਹੀ ਕੰਟੀਨਿਊਟੀ ਸੀ ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਔਰ ਸਿੱਖ ਧਰਮ ਸਿਰਫ ਇੱਕ ਧਰਮ ਦੇ ਦਾਇਰਾਕਾਰ 'ਚ ਹੀ ਨਹੀਂ ਸੀ। ਗੁਰੂ 10 ਗੁਰੂ ਸਾਹਿਬਾਨ ਨੇ ਇੱਕ ਤਹਿਜ਼ੀਬ ਸਿਰਜੀ, ਇੱਕ ਸਿਵਲਾਈਜੇਸ਼ਨ ਬਣਾਈ ਜਿਹਦੇ ਲਈ ਹਿੰਦੀਆਈਜ਼ ਲਫ਼ਜ਼ ਸੱਭਿਅਤਾ ਹੈ। ਉਹ ਸਿਵਲਾਈਜੇਸ਼ਨ, ਤਹਿਜ਼ੀਬ, ਸੱਭਿਅਤਾ, ਉਹ ਸੱਭਿਅਤਾ ਜਿਹਦੇ ਵਿੱਚ ਰਹਿਣ ਵਾਲਿਆਂ ਦੇ ਕੋਲ ਆਪਣੀ ਬੋਲੀ ਸੀ। ਜ਼ਾਹਰ ਹੈ
ਗੁਰਮੁਖੀ ਸਕ੍ਰਿਪਟ ਦੇ ਵਿੱਚ ਪੰਜਾਬੀ ਨੂੰ ਕੋਡੀਫਾਈ ਕੀਤਾ ਗਿਆ ਹੈ। ਜੀ। ਜਿਨ੍ਹਾਂ ਕੋਲ ਆਪਣੀਆਂ ਇੰਸਟੀਟਿਊਸ਼ਨਸ ਸਨ, ਦੇਗ ਤੇਗ ਦੀ ਅਸੀਂ ਗੱਲ ਕੀਤੀ, ਆਪਣੇ ਮਜ਼ਹਬੀ ਦੇ ਕੇਂਦਰ ਸਨ, ਹਰਮੰਦਰ ਸਾਹਿਬ ਦੇ ਰੂਪ ਫਾਈਨਲ, ਹਾਲਾਂਕਿ ਗੋਇੰਦਵਾਲ ਸਾਹਿਬ ਜਿਹੜਾ ਉਹ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਨੇ ਸਥਾਪਿਤ ਕੀਤਾ, ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਨੇ ਕੀਤਾ, ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਨੇ ਕੀਤਾ, ਜੀ। ਪਰ ਫਾਈਨਲ ਜਿੱਥੇ ਕਿ ਇੱਕ ਪੂਰਾ ਕਾਰੋਬਾਰੀ ਨਿਜ਼ਾਮ 52 ਕਿੱਤਿਆਂ ਦੇ ਲੋਕਾਂ ਨੂੰ ਇਨਵਾਈਟ ਕਰਕੇ ਉਸ ਥਾਂ ਦੇ ਉੱਤੇ ਜਿਹੜਾ ਹੈ ਅੰਮ੍ਰਿਤਸਰ ਨੂੰ ਇੱਕ ਵੱਡੀ ਕਮਰਸ਼ੀਅਲ ਸਿਟੀ ਦੇ ਰੂਪ ਦੇ ਵਿੱਚ ਵੀ ਜਿਹੜਾ ਇੱਕ ਵੱਡਾ ਲਦਾਖ ਅੰਮ੍ਰਿਤਸਰ ਲਦਾਖ ਤੋਂ ਅੰਮ੍ਰਿਤਸਰ ਟ੍ਰੇਡ ਰਾਊਟ ਬਣਿਆ ਸਿੱਖ ਰਾਜ ਦੇ ਵੇਲੇ, ਅਕਾਲ ਤਖਤ ਦੇ ਰੂਪ ਚ ਮੀਰੀ ਪੀਰੀ। ਔਰ ਅਸੀਂ ਅੱਗੇ ਜ਼ਿਕਰ ਕੀਤਾ ਸੀ ਕਿ ਵੀ ਜਦੋਂ ਨੱਥੇ ਤੇ ਭਾਈ ਨੱਥੇ ਤੇ ਅਬਦੁੱਲੇ ਨੇ ਉਸ ਦੋ ਤਲਵਾਰੀ ਬੱਧੀਆਂ ਕਿਹਾ, ਪਹਿਨੀਆਂ ਤਾਂ ਲਫ਼ਜ਼ ਨਹੀਂ ਹੈ, ਬੱਧੀਆਂ, ਕਿ ਦੋਨੋਂ ਟੁਗੈਦਰ ਕਰ ਦਿੱਤਾ ਹੈ ਕਿ ਮੀਰੀ ਔਰ ਪੀਰੀ ਇਹ ਵੱਖਰੀਆਂ ਨਹੀਂ ਹੋ ਸਕਦੀਆਂ, ਉਹ ਦੋ ਬੰਨ ਦਿੱਤਾ ਹੈ। ਪੀਰੀ ਨੂੰ ਮੀਰੀ ਦੇ ਨਾਲ ਬੰਨ ਦਿੱਤਾ, ਮੀਰੀ ਨੂੰ ਪੀਰੀ ਦੇ ਨਾਲ ਬੰਨ ਦਿੱਤਾ। ਉਸ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਸੋ ਉਹ ਜਿਹੜੀ ਆਈਡੀਓਲੋਜੀ, ਔਰ 10ਵੇਂ ਪਾਤਸ਼ਾਹ ਨੇ ਖਾਲਸਾ 5 ਪਿਆਰਿਆਂ ਦੀ ਉਸ 80,000 ਦੇ ਇਕੱਠ ਚੋਂ ਚੋਣ ਤੋਂ ਬਾਅਦ ਜਿਹੜਾ ਅੰਮ੍ਰਿਤ ਦੀ ਬਖਸ਼ਿਸ਼, 5 ਕਕਾਰ ਔਰ ਉਹ ਸਾਰੇ ਕਨਸੈਪਟ ਨੂੰ ਦਿੱਤਾ ਹੈ। ਇਸ ਦਾ ਧਿਆਨ ਰਹੇ, ਇਸ ਸਾਰੇ ਪੀਰੀਅਡ 'ਚ 230 ਵਰਿਆਂ ਦੇ ਵਿੱਚ ਸਾਡਾ ਆਪਣੀ ਤਹਿਜ਼ੀਬ ਦੇ ਨਵੇਂ ਲਫ਼ਜ਼ ਵੀ ਘੜੇ ਗਏ, ਨਵੀਆਂ ਪਰੰਪਰਾਵਾਂ ਵੀ ਦਿੱਤੀਆਂ ਗਈਆਂ, ਨਵੇਂ ਰੋਲ ਮਾਡਲ ਵੀ ਸਾਡੇ ਇਤਿਹਾਸ ਤੇ ਆਏ। ਗੁਰੂ ਨਾਨਕ ਸਾਹਿਬ ਦੇ ਵੇਲੇ ਤੱਕ ਜਿਹੜੇ ਸਨ, ਉਸ ਤੋਂ ਪਹਿਲਾਂ ਜੋ ਐਗਜ਼ਿਸਟਿੰਗ ਹਿੰਦੂ ਮਾਈਥੋਲੋਜੀ ਸੀ ਜਾਂ ਮਿਡਲ ਈਸਟ ਦੀਆਂ ਜੋ ਪਰੰਪਰਾਵਾਂ ਸੀ, ਉਹਨਾਂ ਨੂੰ ਰੈਫਰ ਕਰਕੇ ਇੰਟਰਪ੍ਰੇਟ ਕੀਤਾ ਜਾਂਦਾ ਸੀ। ਪਰ 10ਵੇਂ ਪਾਤਸ਼ਾਹ ਤੱਕ ਅਸੀਂ ਪਹੁੰਚਦੇ ਹਾਂ, ਦੇਖਦੇ ਹਾਂ ਕਿ ਜਿਹੜਾ ਮੰਗਲਾਚਰਨ ਹੈ, ਜਦੋਂ 10ਵੇਂ ਪਾਤਸ਼ਾਹ ਦਾ ਹੁਕਮਨਾਮਾ ਹੈ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ, ਉਸ ਤੋਂ ਪਹਿਲਾਂ ਇੱਕ ਡਿਫਰੈਂਟ ਹੈ, ਮੂਲ ਮੰਤਰ ਦਾ ਰੂਪ ਵੀ ਹੈ ਇੱਕ ਓੰਕਾਰ, ਸਤਿਗੁਰ ਪ੍ਰਸਾਦ ਵੀ ਹੈ, ਪਰ ਆਪਣੀ ਲੈਂਗੁਏਜ ਆ ਗਈ, ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਆਪਣੀ ਗ੍ਰੀਟਿੰਗ ਆ ਗਈ ਕਿ ਦੋ ਸਿੱਖ ਜਦੋਂ ਮਿਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨਗੇ। ਆਪਣਾ ਜੈਕਾਰਾ ਆ ਗਿਆ ਜੰਗ ਦੇ ਮੈਦਾਨ ਦਾ, 3 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਉਸ ਦੇ ਨਾਲ ਉਹ ਸਾਰੇ ਲਫ਼ਜ਼ ਜਿਹੜੇ ਅੱਜ ਕਈ ਵਾਰੀ ਸੀ, ਜਦੋਂ ਕਾਮਨਲੀ ਇਹ ਲਫ਼ਜ਼ ਹੁਣ ਕਿਸੇ ਨੂੰ ਤੁਸੀਂ ਪੁੱਛੋ ਆਮ ਸਿੱਖ ਵੀ ਕੀ ਹਾਲ ਹੋ ਗਿਆ, ਚੜ੍ਹਦੀ ਕਲਾ, ਹੁਣ ਇਹ ਚੜ੍ਹਦੀ ਕਲਾ ਓਵਰਨਾਈਟ ਨਹੀਂ ਆਇਆ, ਇਹ ਉਸ ਸਿੱਖ ਤਹਿਜ਼ੀਬ ਚੋਂ ਖਾਲਸਾ ਪਰੰਪਰਾ ਦੇ ਨਾਲ ਜੁੜਿਆ ਹੋਇਆ ਲਫ਼ਜ਼, ਜਿਸ ਚੋਂ ਇਹ ਸੀ ਕਿ ਢੈਂਦੀ ਕਲਾ, ਇਹਦਾ ਆਪੋਜ਼ਿਟ ਤਾਂ ਇਹ ਹੈ ਨਾ ਜੀ, ਢੈਂਦੀ ਕਲਾ, ਤੇ ਢੈਂਦੀ ਕਲਾ ਤਾਂ ਲਫ਼ਜ਼ ਹੈ ਹੀ ਨਹੀਂ। ਕੋਈ ਸਿੱਖ ਨੂੰ ਕਦੇ ਪੁੱਛ ਕੇ ਦੇਖੋ, ਜੇ ਕੋਈ ਉਦਾਸ ਲੱਗੇ ਉਹਨੇ ਕਹਿਣਾ ਵੀ ਕਿਹੜੀ ਢੈਂਦੀ ਕਲਾ 'ਚ ਤੁਰਿਆ ਫਿਰਦਾ ਬਈ, ਤੂੰ ਸਿੱਖ ਹੈ, ਸਿੱਖ ਤਾਂ ਹਮੇਸ਼ਾ ਚੜ੍ਹਦੀ ਕਲਾ 'ਚ ਹੁੰਦਾ। ਹੁਣ ਇਹ ਜਿਹੜੇ ਸਾਰੇ ਲਫ਼ਜ਼ ਜਿਹੜੇ ਅੱਜ ਕਈ ਵਾਰ ਸਾਡੇ ਕਾਮਨ, ਜਾਂ ਹੁਣ ਇਹ ਵੀ ਹੋਣਾ ਵੀ ਕਿਵੇਂ ਹੈ ਜੀ ਖਾਲਸਾ ਤਿਆਰ ਬਰ ਤਿਆਰ। ਹੁਣ ਤਿਆਰ ਬਰ ਤਿਆਰ ਦਾ ਮਤਲਬ ਇਹ ਨਹੀਂ ਹੈ ਵੀ ਕੱਪੜੇ ਵਧੀਆ ਪਾ ਕੇ ਕੋਈ ਜਿਹੜਾ ਉਹ ਬੈਲਟ ਕੱਸ ਲਈ, ਅੰਮ੍ਰਿਤਧਾਰੀ ਹੋਣ ਨੂੰ ਹੀ ਤਿਆਰ ਬਰ ਤਿਆਰ ਕਿਹਾ ਜਾਂਦਾ ਸੀ। ਕਿਉਂਕਿ ਜਦੋਂ ਤੱਕ ਜਿਹੜੀ ਇੱਕ ਤਿਆਰੀ ਦੀ ਸਟੇਜ ਚੱਲ ਰਹੀ ਹੁੰਦੀ ਸੀ, ਕਿਸੇ ਨੇ ਜਿਹੜਾ ਉਹ ਕੇਸ ਰੱਖੇ ਨੇ ਜਾਂ ਜਿਹਨਾਂ ਹਿੰਦੂ ਘਰਾਂ ਦੇ ਵਿੱਚੋਂ ਅੱਗੋਂ ਸਿੱਖੀ ਵੱਲ ਕਿਸੇ ਨੇ ਆਉਣਾ ਹੁੰਦਾ ਸੀ, ਉਹ ਤਮਾਕੂ ਛੱਡ ਦਿੰਦੇ ਸੀ, ਰਵਾਇਤਾਂ ਬਾਕੀਆਂ ਕਰਦੇ ਸੀ। ਪਰ ਜਿਸ ਦਿਨ ਉਹ ਅੰਮ੍ਰਿਤ ਛਕ ਲੈਂਦਾ ਸੀ, ਉਦੋਂ ਹੁੰਦਾ ਸੀ ਜੀ ਖਾਲਸਾ ਤਿਆਰ ਬਰ ਤਿਆਰ। ਹੁਣ ਤਿਆਰ ਬਰ ਤਿਆਰ ਦਾ ਮਤਲਬ ਇਹ ਹੈ ਕਿ ਆਲਵੇਜ਼ ਰੈਡੀ ਲਾਈਕ ਏ ਸੋਲਜਰ, ਉਹ ਸ਼ਹੀਦੀ ਲਈ ਵੀ ਤਿਆਰ ਹੈ, ਉਹ ਜੰਗ ਦੇ ਮੈਦਾਨ 'ਚ ਜਾਣ ਲਈ ਵੀ ਤਿਆਰ ਹੈ, ਉਹ ਵੰਗਾਰ ਲਈ ਵੀ ਤਿਆਰ ਹੈ। ਇਸ ਲਈ ਜਦੋਂ ਇਹ ਕਾਲ ਦਿੱਤੀ ਜਾਂਦੀ ਸੀ ਜਾਂ ਅੰਮ੍ਰਿਤ ਛਕਣ ਦਾ ਮਤਲਬ ਹੀ ਗੁਰੂ ਨੂੰ ਸਿਰ ਦੇਣਾ, ਤੇ ਇਹਦਾ ਮਤਲਬ ਤਿਆਰ ਬਰ ਤਿਆਰ ਹੀ ਸੀ। ਹੁਣ ਵਕਤ ਪਾ ਕੇ ਹੌਲੀ 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 ਜਦੋਂ, ਔਰ ਇਹ ਸਾਡੀਆਂ ਪਰੰਪਰਾਵਾਂ ਔਰ ਇਹ ਸਾਡੇ ਇਤਿਹਾਸਕ ਲਫ਼ਜ਼ ਔਰ ਜਿਹੜੀ ਸਾਡਾ ਇਤਿਹਾਸਕ ਜਲੌਅ ਸੀ, ਇਹ ਮੁਗਲਾਂ ਦੇ ਨਾਲ, ਅਫਗਾਨਾਂ ਦੇ ਨਾਲ ਜੰਗਾਂ ਯੁੱਧਾਂ ਦੇ ਵਿੱਚ ਹੋਰ ਪ੍ਰਬਲ ਹੋਇਆ, ਕਮਜ਼ੋਰ ਨਹੀਂ ਹੋਇਆ। ਬ੍ਰਿਟਿਸ਼ ਪੀਰੀਅਡ ਦੇ ਵਿੱਚ ਵੀ ਉਹਨਾਂ ਨੇ ਫੌਜ ਦੇ ਵਿੱਚ ਤਾਂ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਭਾਈ ਸਿੱਖਾਂ ਦੀ ਜਿਹੜੀ ਸਾਰੀ ਮੂਲ ਪ੍ਰੇਰਨਾ ਉਹ ਧਰਮ ਚੋਂ ਆਉਂਦੀ ਹੈ, ਉਹਨਾਂ ਨੇ ਨੈਸੈਸਰੀ ਬਣਾਇਆ ਸੀ ਕਿ ਭਾਈ ਅੰਮ੍ਰਿਤ ਛਕਣਾ ਹੈ। ਸਿੱਖ ਰੰਗਰੂਟਾਂ ਦੀ ਜਿਹੜੀ ਓਥ ਟੇਕਿੰਗ ਵੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੁੰਦੀ ਸੀ, ਪਰ ਉਹਦੇ ਥੱਲੇ ਫਿਰ ਉਹਨਾਂ ਦਾ ਯੂਨੀਅਨ ਜੈਕ ਦੇ ਲਈ ਜਾਂ ਆਪਣੀ ਲਾਇਲਟੀ ਵਾਲੀ ਗੱਲ ਆ ਗਈ ਸੀ, ਜਿਹੜਾ ਮੂਲ ਰੂਪ ਦੇ ਵਿੱਚ ਕਨਸੈਪਟ ਸੀ ਫ੍ਰੀ। ਹੁਣ ਜਦੋਂ ਅਸੀਂ ਤਿਆਰ ਬਰ ਤਿਆਰ ਦੀ ਗੱਲ ਕਰਦੇ ਤੇ ਉਸ ਦੇ ਨਾਲ ਫਿਰ ਜੁੜਿਆ ਹੋਇਆ ਖਾਲਸਾ ਸਪਿਰਿਟ ਜਿਹੜੀ ਹੈ
ਉਹ ਸਿਰਫ ਤੇ ਸਿਰਫ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਦੇ, ਔਰ ਲੜਦੇ ਹੀ ਉਹ ਸਿੱਖ ਰਵਾਇਤਾਂ ਲਈ ਸੀ, ਸਿੱਖੀ ਵੈਲਿਊਜ਼ ਲਈ ਸੀ, ਇਨਸਾਨੀ ਕਦਰਾਂ ਕੀਮਤਾਂ ਲਈ ਸੀ, ਕਿਉਂਕਿ ਉਹਨਾਂ ਨੂੰ ਇਹ ਸਮਝ ਸੀ ਕਿ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ। ਹੁਣ ਦੀਨ ਮਜ਼ਹਬ ਲਈ ਵੀ ਕਿਹਾ ਜਾਂਦਾ ਹੈ, ਦੀਨ ਜਿਹੜਾ ਡਾਊਨ ਟਰੋਡਨ ਹੈ, ਅਸੀਂ ਕਹਿੰਦੇ ਹਾਂ ਕਿ ਭਾਈ ਦੀਨ ਦੁਨੀਆ। ਹੁਣ ਇੱਥੇ ਦੀਨ ਦੁਨੀਆ ਦਾ ਮਤਲਬ ਦੀਨ ਮਜ਼ਹਬ ਦੀ ਸੈਂਸ 'ਚ ਹੈ, ਪਰ ਜਦੋਂ ਅਸੀਂ ਦੀਨਾ ਨਾਥ ਕਹਿੰਦੇ ਹਾਂ ਰੱਬ ਨੂੰ ਕਿ ਦੀਨਾ ਦੇ ਨਾਥ, ਉਦੋਂ ਅਸੀਂ ਇਸ ਸੈਂਸ 'ਚ ਕਹਿੰਦੇ ਹਾਂ ਕਿ ਭਾਈ ਜਿਹੜਾ ਦੱਬਿਆ ਕੁਚਲਿਆ। ਸੋ ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੈ ਕਬੂ ਨਾ ਛਾੜੇ ਖੇਤ। ਹੁਣ ਇਹ ਜਿਹੜਾ ਫਰਜ਼ ਸੀ, ਔਰ ਮੈਂ ਅੱਗੇ ਵੀ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਜਦੋਂ ਸਰ ਕਪੂਰ ਸਿੰਘ ਉਹਨਾਂ ਦੇ ਕੋਲ ਬੈਠੇ ਇੱਕ ਕਿਤਾਬ ਮੇਲ 'ਚ ਆਈ, ਉਸ ਦੇ ਫਰੰਟ ਪੇਜ ਦੇ ਉੱਤੇ ਇੱਕ ਨਿਹੰਗ ਸਿੰਘ ਦੀ ਜਿਹੜਾ ਪੂਰਾ ਸ਼ਸਤਰਾਂ ਦਾ ਬਸਤਰਾਂ ਦੇ ਨਾਲ ਲੈਸ ਹੈ, ਉਹ ਪਿਕਚਰ ਸੀ ਕਲਰਡ ਇਲਸਟ੍ਰੇਟਡ, ਔਰ ਦੇਖ ਕੇ ਉਹਦੇ ਵੱਲੋਂ ਕਹਿਣ ਲੱਗੇ ਕਿ ਦਿਸ ਫ੍ਰੀ ਸਿੱਖ ਇਜ਼ ਦਾ ਐਨਾਟਮੀ ਆਫ ਪ੍ਰੋਬਲਮ ਇੰਡੀਆ, ਕਿ ਇਹ ਸਿੱਖ ਜਿਹੜਾ, ਔਰ ਇਹ ਜਿਹੜਾ ਪਾਰਟ ਹੈ ਬੇਸ਼ੱਕ ਵਕਤਨ ਕਿਵੇਂ ਵਕਤ ਦੇ ਨਾਲ ਅੰਗਰੇਜ਼ਾਂ ਨੇ ਨਿਹੰਗ ਪਰੰਪਰਾ ਨੂੰ ਜਾਂ ਨਿਹੰਗ ਸਿੰਘਾਂ ਦਾ ਘਾਣ ਕੀਤਾ, ਖਾਤਮਾ ਕੀਤਾ, ਫਿਰ ਕਿਸ ਕਿਸਮ ਦੇ ਉਹਨਾਂ ਨੇ ਉਹ ਵਿੱਚ ਭੰਗ ਤੇ ਦੂਜਾ ਘੋਟਾ ਲਾਇਆ ਜੀ, ਸ਼ਹੀਦੀ ਦੇਗ ਪੁਰਾਣਾ, ਇਹ ਸਭ ਬ੍ਰਿਟਿਸ਼ ਪੀਰੀਅਡ ਦੇ ਵਿੱਚ ਇੱਕ ਉਸ ਸਟਰੋਂਗ ਟ੍ਰੈਡੀਸ਼ਨ ਨੂੰ ਡਿਸਟਰੋਏ ਕਰਨ ਲਈ ਸੀ। ਕਿਉਂਕਿ ਜਦੋਂ ਤੁਸੀਂ ਬ੍ਰਿਟਿਸ਼ ਦੀਆਂ ਖੁਫੀਆ ਡਾਇਰੀਆਂ ਉਹਨਾਂ ਦੀਆਂ ਦੇਖਦੇ ਹੋ ਪੀਰੀਅਡ ਦੀਆਂ ਇੰਟੈਲੀਜੈਂਸ ਦੀਆਂ, ਉਹਨਾਂ 'ਚ ਬਹੁਤ ਸਾਰੇ ਈਵਨ ਸੋਹਣ ਲਾਲ ਸੂਰੀ ਜਿਹੜਾ ਰਣਜੀਤ ਸਿੰਘ ਦਾ, ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਰੋਜ਼ਨਾਮਾ ਲਿਖਦਾ ਸੀ ਦਰਬਾਰ ਦੀ ਕਾਰਵਾਈ ਦਾ, ਉਹ ਖੁਦ ਜਿਹੜਾ ਇਹਨਾਂ ਦੀ ਪੇਰੋਲ 'ਚ ਸੀ ਬ੍ਰਿਟਿਸ਼ਰਸ ਦੇ, ਜਿਸ ਬਾਰੇ ਲਿਖਿਆ ਹੋਇਆ ਸੀ ਵੀ ਇੰਨੇ ਪਤਾ ਨਹੀਂ ਕਿੰਨੇ ਰੁਪਏ ਸੀ ਉਹਨੂੰ, ਔਰ ਇਹ ਸੀ ਕਿ ਜਨਰੇਸ਼ਨ ਆਫਟਰ ਜਨਰੇਸ਼ਨ ਟਿਲ ਐਟਰਨਿਟੀ 1947 ਤੱਕ ਉਹਦੇ ਸੋਹਣ ਲਾਲ ਸੂਰੀ ਦੇ ਜਿਹੜੇ ਅੱਗੋਂ ਟੱਬਰ ਦੇ ਸੀ ਉਹ ਲੈਂਦੇ ਰਹੇ ਗਦਾਰੀ ਦਾ ਇਨਾਮ। ਸੋ ਇਹ ਇੱਕ ਵੱਖਰੀ ਕਹਾਣੀ ਹੈ, ਲੇਕਿਨ ਉਹਨਾਂ ਦੇ ਇੰਟੈਲੀਜੈਂਸ ਦੇ ਵਿੱਚ ਬੜਾ ਕਲੀਅਰ ਸੀ ਕਿ ਬਈ ਇਹ ਡੋਗਰੇ ਵੀ ਅਸੀਂ ਮੈਨੇਜ ਕਰ ਲਏ ਨੇ, ਸੰਧਾ ਵਾਲੀਏ ਵੀ ਆਪਸੀ ਖਹਿਬਾਜ਼ੀ ਦੇ ਵਿੱਚ ਕੁਝ ਸਤਲੁਜ ਟੱਪ ਕੇ ਅੰਗਰੇਜ਼ਾਂ ਦੀ ਸ਼ਰਨ ਚਲੇ ਗਏ ਸੀ, ਉਹਨਾਂ ਨੇ ਵਰਤਿਆ ਵੀ ਸਕਸੈਸਫੁਲੀ। ਜਦੋਂ ਮਹਾਰਾਜਾ ਸ਼ੇਰ ਸਿੰਘ ਔਰ ਉਹਦੇ 10-11 ਸਾਲ ਦੇ ਮੁੰਡੇ ਪ੍ਰਤਾਪ ਸਿੰਘ ਦਾ ਮਰਡਰ ਕਰਵਾਇਆ, ਲੇਕਿਨ ਉਹਨਾਂ ਦੀ ਉਹ ਡਾਇਰੀ 'ਚ ਹੈ ਕਿ ਵੀ ਇਹ ਜਿਹੜੇ ਨੇ ਅਕਾਲੀ ਇਜ਼ ਅੰਡਰ ਦਾ ਕਮਾਂਡ ਆਫ ਫੈਨੇਟਿਕ ਫੂਲਾ ਸਿੰਘ, ਦੇ ਆਰ ਵੈਰੀ ਡੇਂਜਰਸ। ਔਰ ਦੂਜੇ ਤੀਜੇ, ਔਰ ਜਿਵੇਂ ਸਾਡੇ ਸਿੱਖ ਹਿਸਟੋਰੀਅਨ ਔਰ ਖਾਸ ਤੌਰ 'ਤੇ ਚਿੰਤਕ ਸਰ ਕਪੂਰ ਸਿੰਘ, ਉਹਨਾਂ ਦਾ ਇਹ ਕਹਿਣਾ ਸੀ ਕਿ ਜਦੋਂ 1849 'ਚ ਉਹਨਾਂ ਨੇ ਪੰਜਾਬ ਜਿਹੜਾ ਆਕੂਪਾਈ ਕੀਤਾ ਅੰਗਰੇਜ਼ਾਂ ਨੇ, ਸਿੱਖਾਂ ਦੇ ਘਰਾਂ 'ਚੋਂ 3-3 ਫੁੱਟੀਆਂ ਕਿਰਪਾਨਾਂ ਵੀ ਲੈ ਗਏ, ਲੇਕਿਨ ਸਭ ਤੋਂ ਜ਼ਿਆਦਾ ਜਿਹੜੇ ਉਹਨਾਂ ਨੇ ਕਿਲਿੰਗਸ ਕੀਤੀਆਂ ਉਹ ਨਿਹੰਗ ਸਿੰਘਾਂ ਦੀਆਂ ਕੀਤੀਆਂ, ਜਾਂ ਜਿੱਥੇ ਵੀ ਉਹਨਾਂ ਨੂੰ ਇਹ ਸੀ ਕਿ ਇਹ ਜਿਹੜਾ ਫ੍ਰੀ ਸਿੱਖ ਹੈ, ਜਿਹੜਾ ਇਹ ਸਾਡੇ ਸਬਜੂਗੇਸ਼ਨ 'ਚ ਨਹੀਂ ਹੈ, ਔਰ ਉਹ ਵਿਸਰਲ ਹਿਟਰੇਡ ਸੀ ਨਿਹੰਗ ਅਕਾਲੀ ਸਿੰਘਾਂ 'ਚ। ਉਹਨਾਂ ਨੂੰ ਨਿਹੰਗ ਇਸ ਲਈ ਕਿ ਭਾਈ ਉਹ ਸਭ ਕੁਝ ਛੱਡ ਕੇ ਇਸ ਪਾਸੇ ਤੁਰੇ ਹੋਏ ਨੇ, ਅਕਾਲੀ ਇਸ ਲਈ ਕਿਉਂਕਿ ਇੱਕ ਅਕਾਲ ਨੂੰ ਮੰਨਣ ਵਾਲੇ ਉਹ ਤਾਂ ਸਾਰੇ ਸਿੱਖ ਵੀ ਨੇ, ਲੇਕਿਨ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਤਲਵਾਰ ਵਾਹੁੰਦੇ ਸੀ ਤਾਂ ਜਿਹੜਾ ਸਲੋਗਨ ਹੈ ਅਕਾਲ 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 ਅਕਾਲ, ਜਿਹੜੀਆਂ ਨੇ ਇਹ ਗੁੰਜਾਉਂਦੇ ਸੀ, ਇਹ ਉਹਨਾਂ ਦਾ ਸਟਾਈਲ ਸੀ, ਔਰ ਜਕਾਰਿਆਂ ਦੇ ਨਾਲ ਔਰ ਦੂਸਰੇ, ਔਰ ਇਸੇ ਲਈ ਅਸੀਂ ਬਾਬਾ ਫੂਲਾ ਸਿੰਘ ਅਕਾਲੀ ਕਹਿੰਦੇ ਹਾਂ, ਔਰ ਉਹਨਾਂ ਨੂੰ ਅਸੀਂ ਜਥੇਦਾਰ ਅਕਾਲ ਤਖਤ ਦੇ ਤੌਰ ਤੇ ਦੇਖਦੇ। ਇਹ ਉਹ ਪੀਰੀਅਡ ਸੀ ਜਦੋਂ ਕਿ ਜਿਹੜੇ ਥੋੜੇ ਸਰਵਾਈਵ ਕੀਤੇ ਜਾਂ ਜਿਨ੍ਹਾਂ ਨੂੰ ਲੱਗਾ ਕਿ ਵੀ ਇਹ ਹੈ, ਤੇ ਉਹ ਵਹੀਰ, ਬਹੁਤ ਵਾਰ ਲਫ਼ਜ਼ ਜਦੋਂ ਅਸੀਂ ਵਹੀਰ ਕਹਿੰਦੇ ਹਾਂ ਇਹਦੇ 'ਚੋਂ ਹੀ ਸ਼ਾਇਦ ਜਿਹੜਾ ਗੱਡੀ ਦੇ ਲਈ ਲਫ਼ਜ਼ ਵਾਹਨ ਵੀ ਹੈ ਪੰਜਾਬੀ ਔਰ ਹਿੰਦੀ ਦਾ, ਇਹ ਮੋਸਟਲੀ ਜਿਹੜਾ ਜਦੋਂ ਤੁਸੀਂ ਸਵਾਰੀ ਵੀ ਕਹਿੰਦੇ ਹੋ, ਹੁਣ ਜਿਹੜਾ ਘੋੜਾ ਹੈ ਉਹ ਵੀ ਇੱਕ ਵਹੀਕਲ ਹੈ, ਵਾਹਨ ਹੈ, ਘੋੜ ਸਵਾਰ ਤੇ 4 ਟਾਇਰਾਂ ਵਾਲੇ ਗੱਡੇ ਜਿਹੜੇ ਸੀ ਜਿਨ੍ਹਾਂ ਦੇ ਉੱਤੇ ਇਹ ਵੀ ਇੱਕ ਫਾਰਮੋਸਟ ਹੁੰਦੇ ਸੀ। ਸੋ ਉਸ ਪੀਰੀਅਡ 'ਚ ਪੋਸਟ 1849 ਫਿਰ ਕੁਛ ਜਿਹੜੇ ਸਰਵਾਈਵਲ ਸੀ ਉਹਨਾਂ ਦੇ ਅੰਗਰੇਜ਼ਾਂ ਦੇ ਉਸ ਦੌਰ ਦੇ, ਉਹ ਵੱਡਾ ਜਿਹੜਾ ਮਾਰਚ ਕਰਕੇ ਉੱਥੇ ਤੱਕ ਪਹੁੰਚ ਜਾਂਦੇ ਨੇ ਹਜ਼ੂਰ ਸਾਹਿਬ, ਔਰ ਉਸ ਵੇਲੇ ਹਜ਼ੂਰ ਸਾਹਿਬ ਦਾ ਜਿਹੜਾ ਹੈ ਉਹ ਨਿਜ਼ਾਮ ਹੈਦਰਾਬਾਦ ਦੇ ਥੱਲੇ ਸੀ। ਨਿਜ਼ਾਮ ਹੈਦਰਾਬਾਦ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਦੋਸਤਾਨਾ ਸੰਬੰਧ ਸੀ, ਔਰ ਉਹ ਆਪਣੀ ਫੌਜ ਵੀ ਉੱਥੇ ਭੇਜੀ ਹੋਈ ਸੀ, ਔਰ ਇਸੇ ਲਈ ਤਖਤ ਹਜ਼ੂਰ ਸਾਹਿਬ ਦੀ ਜਿਹੜੀ ਹੈ ਉਹ ਕੰਸਟਰਕਸ਼ਨ ਵੀ ਸਿੱਖ ਫੌਜੀਆਂ ਨੇ, ਔਰ ਜਿਹੜੇ ਇੱਥੋਂ ਮੈਸਨ ਗਏ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ, ਉਹਨਾਂ ਨੇ ਹੀ ਕੀਤੀ। ਸੋ ਇਹ ਜਿਹੜਾ ਪਹਿਲਾ ਪਾਰਟ ਹੈ ਕਿ ਭਾਈ ਇੱਥੋਂ ਜਿਹੜਾ
ਪਾਰਟ ਉੱਥੇ ਪਹੁੰਚਦਾ, ਕਿਉਂਕਿ ਜਦੋਂ ਤੁਸੀਂ ਵਹੀਰ ਲਫ਼ਜ਼ ਦੇਖੋਗੇ, ਔਰ ਖਾਲਸਾ ਵਹੀਰ ਦੇ ਕੰਟੈਕਸਟ 'ਚ ਹੀ ਮੈਂ ਇਹ ਸਾਰੀ ਵਿਆਖਿਆ ਦਿੱਤੀ ਹੈ ਜਾਂ ਡਿਸਕਸ਼ਨ ਦਿੱਤੀ ਹੈ, ਤੇ ਫਿਰ ਤੁਹਾਨੂੰ ਜਿਹੜਾ ਆਪਣੇ ਆਪ ਨੂੰ ਪੰਜਵਾਂ ਤਖਤ ਕਹਿੰਦੇ ਨੇ, ਬੁੱਢਾ ਦਲ ਨਿਹੰਗ ਸਿੰਘ ਚੱਲਦਾ ਵਹੀਰ। ਹੁਣ ਇਸ ਲਈ ਕਿ ਬਈ ਕੋਈ ਮੁਕਾਮ ਕੋਈ ਟਿਕਾਣਾ ਤਾਂ ਹੈ ਨਹੀਂ ਸੀ। ਹਾਲਾਂ ਬਾਅਦ ਦੇ ਵਿੱਚ ਇੱਕ ਪਰੰਪਰਾ 19th ਸੈਂਚੁਰੀ ਦੇ ਸੈਕੰਡ ਪਾਰਟ ਜਦੋਂ ਅੰਗਰੇਜ਼ਾਂ ਨੇ ਮੈਨੇਜ ਕਰ ਲਿਆ, ਹੁਣ ਕਿ ਫਿਰ ਇਹ ਹੋ ਗਿਆ ਕਿ ਭਾਈ ਇਹ ਪੰਜਵਾਂ, ਔਰ ਇਹ ਵੀ ਇੱਕ ਆਪਣੇ ਆਪ 'ਚ ਪੰਜਵਾਂ ਤਖਤ ਲਫ਼ਜ਼ ਹਾਲਾਂ 1966-67 ਜਦੋਂ ਦਮਦਮਾ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਨੇ ਤਖਤ ਐਲਾਨਿਆ, ਉਹਦੀ ਵਿਰੋਧਤਾ ਹੋਈ ਸੀ ਕਾਫੀ ਕਿ ਭਾਈ ਇਹ ਜਿਹੜਾ ਪੰਜਵਾਂ ਤਖਤ ਹੈ। ਹੁਣ ਇਹ ਵੀ ਇਸ ਕਨਸੈਪਟ 'ਚੋਂ ਹੀ ਸੀ ਕਿ ਜਦੋਂ ਤੁਹਾਡੇ ਕੋਲ ਆਪਣਾ ਮੁਲਕ ਨਹੀਂ ਹੈ, ਆਪਣਾ ਦੇਸ਼ ਨਹੀਂ ਹੈ, ਔਰ ਫੈਸਲੇ ਤੁਸੀਂ ਲੈਣੇ ਨੇ, ਖਾਲਸਾ ਆਪਣੇ ਆਪ 'ਚ ਹੀ ਤਖਤ ਰੱਖਦਾ ਹੈ। ਤਖਤ ਉਹੀ ਹੁੰਦਾ ਹੈ ਕਿ ਜਿੱਥੇ ਤੁਹਾਡੀ ਡਿਸੀਜਨ ਮੇਕਿੰਗ ਹੁੰਦੀ ਹੈ। ਔਰ ਉਹਦੇ ਲਈ ਅਸੀਂ ਇਹ ਵੀ ਅਕਸਰ ਕਹਿੰਦੇ ਹਾਂ ਕਿ ਭਾਈ ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ, ਕਿ ਭਾਈ ਜਿੱਥੇ ਸਿੱਖ ਬੈਠਾ ਉਹ ਉਹਨੇ ਤਖਤ ਬਣਾਇਆ। ਸੋ ਇਹ ਜਿਹੜਾ ਚੱਲਦਾ ਵਹੀਰ ਦੇ ਰੂਪ ਦੇ ਵਿੱਚ ਪੰਜਵਾਂ ਤਖਤ ਸੀ, ਐਕਚੁਅਲੀ ਇਹ ਸਿੰਬੋਲਿਕ ਸੀ ਕਿ ਬਈ ਅਸੀਂ ਕਿਸੇ ਦੀ ਟੈਰੀਟਰੀ, ਅਸੀਂ ਕਿਸੇ ਦੇ ਅਧੀਨ ਨਹੀਂ ਹੈ, ਸਾਡਾ ਆਪਣੇ ਆਪ ਦੇ ਵਿੱਚ ਤਖਤ ਹੈ। ਇਹ ਵੱਖਰੀ ਗੱਲ ਹੈ ਕਿ ਨਿਹੰਗ ਪਰੰਪਰਾ ਨੂੰ ਫਿਰ ਅੰਗਰੇਜ਼ਾਂ ਨੇ ਵੀ ਸਬਜੂਗੇਟ ਕੀਤਾ ਹੈ। ਪੋਸਟ 47 ਪੀਰੀਅਡ 'ਚ ਵੀ ਉਹ ਕਾਂਗਰਸ ਦੀ ਐਕਸਟੈਂਸ਼ਨ ਬਣੇ। ਜੂਨ 84 ਤੋਂ ਬਾਅਦ ਬਾਬਾ ਸੰਤਾ ਸਿੰਘ ਔਰ ਦੂਸਰੇ ਉਹ ਕਾਰ ਸੇਵਾ ਕਰਵਾਉਣ ਦੇ ਰੂਪ ਦੇ ਵਿੱਚ ਇਸਤੇਮਾਲ ਕੀਤੇ ਗਏ। ਇਹ ਇੱਕ ਵੱਖਰੀ ਕਹਾਣੀ ਹੈ। ਪਰ ਜਿਹੜਾ ਮੈਨੂੰ ਇਹ ਚੰਗਾ ਲੱਗ ਰਿਹਾ ਕਿ ਬਈ ਜਿਹੜਾ ਪੰਜਾਬ ਦੇ ਵਿੱਚ ਜਦੋਂ ਸਰਬੱਤ ਖਾਲਸਾ ਵੀ ਹੁੰਦਾ 26 ਜਨਵਰੀ 1986 ਨੂੰ, ਇਹ ਵੀ ਇੱਕ ਰਿਵਾਈਵਲ ਸੀ, ਕਿਉਂਕਿ ਜਦੋਂ ਸ਼੍ਰੋਮਣੀ ਕਮੇਟੀ ਬਣ ਗਈ, ਅਕਾਲੀਆਂ ਨੇ ਜਿਹੜਾ ਸ਼੍ਰੋਮਣੀ ਕਮੇਟੀ ਰਾਹੀਂ ਸਾਰਾ ਕੰਟਰੋਲ ਲੈ ਲਿਆ, ਔਰ ਇਹ ਕਹਿਣ ਲੱਗੇ ਜੀ ਦੇਖੋ ਹੁਣ ਸ਼੍ਰੋਮਣੀ ਕਮੇਟੀ ਕਿਉਂਕਿ ਚੁਣ ਕੇ ਆਉਂਦੀ ਹੈ, ਅਜੋਕਾ ਸਰਬੱਤ ਹੈ ਨਹੀਂ। ਇਹ ਜਿੱਥੇ ਅਸੀਂ ਗੁਰੂ ਦੀ ਕਲਾ ਵਰਤਣ ਦੀ ਗੱਲ ਕਰਦੇ ਹਾਂ, ਗੁਰੂ ਵੱਲੋਂ ਜਿਹੜਾ ਉਹ ਬਖਸ਼ੀਆਂ ਗਈਆਂ ਜਿਹੜੀਆਂ ਉਸ ਦੌਰ ਦੀਆਂ ਸਾਡੀਆਂ ਮਰਿਆਦਾਵਾਂ ਨੇ, ਰਵਾਇਤਾਂ ਨੇ, ਉਹਨਾਂ ਦੇ ਵਿੱਚ ਇੱਕ ਆਪਣੇ ਕਿਸਮ ਦੀ ਬਰਕਤ ਹੈ, ਇੱਕ ਆਪਣੇ ਕਿਸਮ ਦਾ ਉਹਨਾਂ ਦੇ ਵਿੱਚ ਜਜ਼ਬਾ ਹੈ। ਔਰ ਜ਼ਾਹਰ ਹੈ ਕਿ ਉਸ ਸਰਬੱਤ ਖਾਲਸਾ ਨੇ 26 ਜਨਵਰੀ 1986 ਦੇ ਨੇ ਕਿਵੇਂ ਲੱਖਾਂ ਸਿੱਖ ਧਾ ਕੇ ਅਕਾਲ ਤਖਤ ਵੱਲ ਆਏ, ਔਰ ਉਹਦੇ ਚੋਂ ਹੀ ਸਾਡਾ ਖਾਲਿਸਤਾਨ ਦਾ ਰਾਜਸੀ ਨਿਸ਼ਾਨਾ ਨਿਕਲਦਾ ਹੈ। 2015 'ਚ ਫਿਰ ਹਾਲਾਂ ਇਨ ਬਿਟਵੀਨ ਵੀ ਸਰਬੱਤ ਖਾਲਸਾ ਹੋਇਆ, ਪਰ ਮੈਂ ਵੱਡਿਆਂ ਦੀ ਗੱਲ ਕਰਦਾ, ਉਹ ਚੱਬੇ ਦੇ ਮੁਕਾਮ ਤੇ ਹੁੰਦਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਨੇ, ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਸਿੱਖ ਪਹੁੰਚਦੇ ਨੇ। ਉਹਦੇ ਚੋਂ ਵਰਲਡ ਸਿੱਖ ਪਾਰਲੀਮੈਂਟ ਵੀ ਨਿਕਲਦੀ ਹੈ, ਉਹਦੇ ਚੋਂ ਜਥੇਦਾਰ ਜਗਤਾਰ ਸਿੰਘ ਹਵਾਰਾ, ਇਹ ਰੈਕਗਨੀਸ਼ਨ ਨਿਕਲਦੀ ਹੈ ਕਿ ਭਾਈ ਇਹ ਹਥਿਆਰਬੰਦ ਸੰਘਰਸ਼ ਕਰਨ ਵਾਲੇ ਇਹ ਸਾਡੇ ਨਾਇਕ ਨੇ, ਉਹਨਾਂ ਨੂੰ ਜਥੇਦਾਰ ਦੇ ਤੌਰ ਦੇ ਉੱਤੇ ਰੁਤਬਾ ਹੁੰਦਾ ਹੈ। ਔਰ ਇਹੀ ਰਵਾਇਤ, ਇਹ ਜਿਹੜਾ ਅੰਮ੍ਰਿਤਪਾਲ ਸਿੰਘ ਹੋਰਾਂ ਨੇ, ਮੈਂ ਸਮਝਦਾ ਵੀ ਇਹਨਾਂ ਨੇ ਉਸ ਜੜ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀ ਸਾਡੀ ਤਾਕਤ ਨੇ, ਜਿਹਨੂੰ ਸਾਰੇ ਜਿਹੜੇ ਸਾਡੇ ਦੁਸ਼ਮਣ ਰਜੀਮ ਸੀ ਉਹ ਚੰਗੀ ਤਰ੍ਹਾਂ ਸਮਝਦੇ ਰਹੇ ਕਿ ਵੀ ਸਾਡੀ ਤਾਕਤ ਨਿਕਲਦੀ ਹੈ ਜਦੋਂ ਅਸੀਂ ਗੁਰੂ ਦੇ ਨਾਲ ਜੁੜ ਕੇ, ਗੁਰੂ ਵਾਲੇ ਹੋ ਕੇ, ਗੁਰੂ ਦੇ ਹੁਕਮਾਂ ਦੇ ਉੱਤੇ ਜਿਹੜਾ ਪਹਿਰਾ ਦਿੰਦੇ। ਸੋ ਉਹਨਾਂ ਨੇ ਖੁਦ ਅੰਮ੍ਰਿਤਪਾਨ ਜਿਹੜਾ ਉਹ ਕੀਤਾ ਕੇਸਗੜ੍ਹ ਸਾਹਿਬ ਤੋਂ, ਔਰ ਜ਼ਾਹਰ ਹੈ ਕਿ ਜਿਵੇਂ ਅਕਾਲ ਤਖਤ ਸਾਹਿਬ ਤੋਂ ਸੰਤ ਪਿੰਡਾਂ ਵਾਲਿਆਂ ਦੇ ਜਨਮ ਸਥਾਨ ਤੱਕ ਜਦੋਂ ਉਹਨਾਂ ਦੀ ਯਾਦ 'ਚ ਗੁਰਦੁਆਰਾ ਸਾਹਿਬ ਦਾ ਉਦਘਾਟਨ ਜਾਂ ਉਹਨਾਂ ਦੀ ਦਸਤਾਰਬੰਦੀ ਸੀ, ਅੰਮ੍ਰਿਤ ਪਹਿਲਾਂ ਪਾਨ ਕੀਤਾ। ਹੁਣ ਇਸ ਦੇ ਨਾਲ ਇੱਕ ਅਵੇਅਰਨੈਸ ਕੈਂਪੇਨ ਹੈ, ਔਰ ਇਸ ਲਈ ਅਸੀਂ ਸਮਝਦੇ ਹਾਂ ਵੀ ਜਿਹੜਾ ਖਾਲਸਾ ਵਹੀਰ ਦਾ ਕਾਨਸੈਪਟ ਹੈ, ਜਿਹਦੇ ਥੱਲੇ ਉਹਨਾਂ ਨੇ ਜਿਹੜਾ ਉਹ 23 ਨਵੰਬਰ ਬੁੱਧਵਾਰ ਸਵੇਰੇ 9 ਵਜੇ ਅਕਾਲ ਤਖਤ ਸਾਹਿਬ ਤੇ ਇਕੱਠੇ ਹੋਣ ਦਾ ਦਿੱਤਾ। ਔਰ ਫਿਰ ਇਹ ਵਹੀਰ ਪੜਾਅਵਾਰ ਜਿਹੜੇ ਆ ਪੰਜਾਬ ਦੇ ਤਿੰਨੋਂ ਹੀ ਰੀਜਨਸ ਦੇ ਵਿੱਚੋਂ ਨਿਕਲੇਗੀ। ਜਿਵੇਂ ਅਸੀਂ ਦੱਸਿਆ ਵੀ ਉਹਨਾਂ ਦਾ ਪਹਿਲਾ ਪੜਾਅ ਜਿਹੜਾ ਹੈ ਉੱਥੋਂ ਤੁਰ ਕੇ ਜੰਡਿਆਲਾ ਗੁਰੂ ਹੋਏਗਾ, ਔਰ ਜੋ ਉਹਨਾਂ ਦੀਆਂ ਹਦਾਇਤਾਂ ਨੇ ਕਿ ਜਿੱਥੇ ਵੀ ਪੜਾਅ ਹੋਏਗਾ ਦੀਵਾਨ ਸਜਣਗੇ, ਬਿਲਕੁਲ ਸਾਦਗੀ, ਕੋਈ ਸ਼ੋਸ਼ਾ ਨਹੀਂ, ਕੋਈ ਪਟਾਕੇ ਤੇ ਦੂਜੇ ਜੋ ਡਰਾਮੇਬਾਜ਼ੀਆਂ ਨੇ, ਉਹਨਾਂ ਨੇ ਕਿਹਾ ਜੀ ਬਿਲਕੁਲ ਜਿਵੇਂ ਸਾਡੀ ਗੁਰਸਿੱਖੀ ਮਰਿਆਦਾ ਮੁਤਾਬਕ ਸਾਦਗੀ ਸੀ, ਲੰਗਰ ਵੀ ਸਾਦਗੀ ਵਾਲੇ, ਕੋਈ ਪੈਕ ਫੂਡ ਤੇ ਫਲਾਣੇ ਟਿਮਕੇ ਨਹੀਂ, ਔਰ ਅਗਲੇ ਦਿਨ ਹਰ ਪੜਾਅ ਦੇ ਉੱਤੇ ਅੰਮ੍ਰਿਤ ਸੰਚਾਰ ਹੋਏਗਾ। ਔਰ ਜਿਹੜੇ ਉਹਨਾਂ ਨੇ ਦੁਆਬੇ ਤੱਕ ਪਹੁੰਚਦੇ ਆ ਪੜਾਅ ਦਿੱਤੇ ਨੇ, ਜੰਡਿਆਲਾ ਗੁਰੂ, ਡੱਡੂਆਣਾ, ਭੂਏਵਾਲ ਮਹਿਤਾ, ਬਾਬਾ ਬਕਾਲਾ ਸਾਹਿਬ, ਮੀਆਂਵਿੰਡ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਫਿਰ ਗੋਇੰਦਵਾਲ ਸਾਹਿਬ ਤੋਂ ਬਿਆਸਾ ਦਾ ਪਤਨ ਦਰਿਆ ਕ੍ਰਾਸ ਕਰਕੇ ਫਿਰ ਦੁਆਬੇ ਦੇ ਵਿੱਚ ਆ ਗਏ, ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਬੰਗਾ, ਨਵਾਂ ਸ਼ਹਿਰ, ਬਲਾਚੌਰ, ਫਿਰ ਪੁਆਂਧ ਦੇ ਵਿੱਚ ਰੋਪੜ ਤੋਂ
ਅਨੰਦਪੁਰ ਸਾਹਿਬ। ਸੋ ਇਹ ਜਿਹੜੀ ਹੈ 23 ਨਵੰਬਰ ਨੂੰ ਸ਼ੁਰੂ ਹੋ ਕੇ 8 ਪੋਹ ਤੱਕ ਜਿੰਨੇ ਵੀ ਦਿਨ ਨੇ ਵਿੱਚ ਇਹ ਸਾਰੇ ਉਹਨਾਂ ਦੇ ਪੜਾਅ ਹੋਣਗੇ। ਔਰ ਇੱਥੋਂ ਜਿਵੇਂ ਮੈਂ ਦੱਸਿਆ ਕਿ ਵੀ ਇਹ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਤੇ ਫਿਰ ਇਹ ਵਹੀਰ ਖਾਲਸਾ ਵਹੀਰ ਦਮਦਮਾ ਸਾਹਿਬ ਵੱਲ ਜਾਏਗਾ। ਔਰ ਜਿਵੇਂ ਉਹਨਾਂ ਨੇ ਇਹ ਸਾਰੀਆਂ ਹੀ ਹਦਾਇਤਾਂ ਨੇ ਕਿ ਭਾਈ ਪੁਰਾਤਨ ਰੌ ਰੀਤਾਂ ਅਨੁਸਾਰ ਮਹਾਰਾਜ ਦਾ ਪ੍ਰਕਾਸ਼ ਹੋਏਗਾ, ਸਾਦਾ ਲੰਗਰ ਔਰ ਕੋਈ ਮੋਬਾਈਲ ਫੋਨਸ ਦੀਵਾਨ ਦੇ ਵਿੱਚ ਨਹੀਂ। ਔਰ ਇਹ ਜਿਹੜਾ ਗੁਰੂ ਸਾਹਿਬ ਇਸ ਦੀ ਖੁਦ ਹੀ ਅਗਵਾਈ ਕਰਨ ਅਰਦਾਸ ਹੈ। ਸੋ ਅਸੀਂ ਜਿੱਥੇ ਇਹ ਅਪੀਲ ਵੀ ਕਰਦੇ ਹਾਂ ਜ਼ੋਰਦਾਰ ਕਿ ਇਹ ਠੀਕ ਹੈ ਕਿ ਨਗਰ ਕੀਰਤਨ ਅਸੀਂ ਧੂਮਧਾਮ ਨਾਲ ਕੱਢਦੇ ਹਾਂ ਥਾਂ ਥਾਈਂ, ਲੇਕਿਨ ਉਹ ਵਨ ਡੇ ਅਫੇਅਰ ਹੁੰਦਾ ਔਰ ਬਹੁਤ ਕੁਛ ਉਹਦੇ ਨਾਲ ਜਿਹੜਾ ਪੁਰਾਤਨਤਾ ਵਾਲਾ ਟੁੱਟਿਆ ਹੋਇਆ। ਔਰ ਇਹ ਪਰੰਪਰਾ ਜਦੋਂ ਜੈਤੋ ਦਾ ਮੋਰਚਾ ਅਕਾਲੀਆਂ ਨੇ ਲਾਇਆ ਇਵੇਂ ਹੀ ਸੀ। ਜਦੋਂ ਅਕਾਲ ਤਖਤ ਸਾਹਿਬ ਤੋਂ ਜਥਾ ਪੜਾਓ ਪੜਾਈ ਕਰਦੇ ਆ ਜਦੋਂ ਤੱਕ ਜੈਤੋ ਪਹੁੰਚਦਾ ਸੀ, ਰਾਹ 'ਚ ਸਿੱਖੀ ਪ੍ਰਚਾਰ ਵੀ ਹੁੰਦਾ ਜਾਂਦਾ ਸੀ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਕਿ ਉਹ ਜਿੱਥੇ ਨੌਜਵਾਨਾਂ ਦੇ ਵਿੱਚ ਇੱਕ ਚੇਤਨਾ ਪੈਦਾ ਕਰ ਰਹੇ ਨੇ, ਉੱਥੇ ਉਹ ਪੁਰਾਤਨ ਜਿਹੜੀਆਂ ਸਾਡੀਆਂ ਰਵਾਇਤਾਂ ਨੇ, ਪੁਰਾਤਨ ਸਾਡੇ ਬੋਲੇ ਨੇ, ਉਹਨਾਂ ਨੂੰ ਵੀ ਰਿਵਾਈਵ ਕਰ ਰਹੇ ਨੇ। ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।